USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਕਰਦੇ ਹਾਂ। ਅੱਜ 16 ਸਤੰਬਰ ਦਿਨ ਹੈਗਾ ਵੀਰਵਾਰ। ਸੋ ਵੀਰਵਾਰ ਦੇ ਦਿਨ ਟਰੱਕਿੰਗ ਥਰਸਡੇ ਜਿਹੜਾ ਆਪਣਾ ਇਹ ਪ੍ਰੋਗਰਾਮ ਆ ਉਹ ਲੈ ਕੇ ਹਾਜ਼ਰ ਹੁੰਦੇ ਆ ਅਤੇ ਆਪਣੇ ਨਾਲ ਜੁੜਦੇ ਨੇ ਰਮਨ ਸਿੰਘ ਢਿੱਲੋਂ ਜੀ। ਜੀਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਾਰੇ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਟਰੱਕਿੰਗ ਥਰਸਡੇ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 408-272-2500 4082722500। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਨਛੱਤਰ ਸਿੰਘ ਸੰਘਾ, ਅਵਤਾਰ ਸਿੰਘ ਮੰਜਲ, ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ ਯੂਬ ਸਿਟੀ, ਹਰਵਿੰਦਰ ਸਿੰਘ ਸਟਾਕਟਨ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਲਖਵੀਰ ਸਿੰਘ ਸਮਰਾ ਟੈਕਸਸ, ਕਮਲਜੀਤ ਸਿੰਘ ਬੈਂਸ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ, ਗੁਰਪਾਲ ਸਿੰਘ ਸੰਧੂ ਸਿਟਰੋਸਾਈਡ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਜ਼ੈਂਡਰ ਮੌਰਗੇਜ ਅਤੇ ਰੀਅਲ ਏਸਟੇਟ ਵਾਲੇ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਮੋਹਨ ਚੀਮਾ 559-905-2575। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਣਾ 4159090503 415-909-0503। ਕੋਲੀਆ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ, ਹਾਈਵੇ 99-180 ਦੇ ਕਾਰਨਰ ਦੇ ਉੱਤੇ 53 ਫੁੱਟੇ ਟ੍ਰੇਲਰ 'ਤੇ ਟਰੱਕ ਚਲਾਉਣ ਦੀ ਸਿਖਲਾਈ ਦਿੰਦੇ ਹਨ। ਡਰਾਈਵ ਐਂਡ ਟ੍ਰੇਲਰਜ਼ ਰੈਂਟ ਦੇ ਲਈ ਇਹਨਾਂ ਦੇ ਕੋਲ ਉਪਲਬਧ ਹਨ ਅਤੇ ਸ਼ਾਪ ਦੇ ਲਈ ਮਕੈਨਿਕ ਦੀ ਭਾਲ ਹੈ। ਕਾਲ 5592663737 559-266-3737। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਜਿਹੜਾ ਜੀ ਆਪਾਂ ਸ਼ੁਰੂ ਕਰਦੇ ਹਾਂ। ਸੋ ਅੱਜ ਆਪਾਂ ਟਰੈਕਿੰਗ ਬਾਰੇ ਗੱਲਬਾਤ ਕਰਾਂਗੇ ਅਤੇ ਬਾਕੀ ਟਰੱਕਿੰਗ ਇੰਡਸਟਰੀ ਦੇ ਵਿੱਚ ਕੀ ਤਬਦੀਲੀਆਂ ਆ ਰਹੀਆਂ, ਕੀ ਚੇਂਜਿਸ ਆ ਰਹੇ ਆ, ਉਸ ਦੇ ਬਾਰੇ ਆਪਾਂ ਵੱਖ-ਵੱਖ ਤੁਹਾਨੂੰ ਟੌਪਿਕਸ ਦੇ ਉੱਤੇ ਗੱਲਬਾਤ ਕਰਦੇ ਰਹਿੰਦੇ ਹਾਂ। ਬਾਕੀ ਆਪਣੇ ਜਿਹੜਾ ਤੁਹਾਡਾ ਕੋਈ ਟਰੱਕਿੰਗ ਦੇ ਬਾਬਤ ਸਵਾਲ ਹੋਵੇ ਅਤੇ ਉਸ ਦੇ ਨਾਲ ਨਾਲ ਜੇ ਤੁਹਾਡੇ ਕੋਈ ਵਿਚਾਰ ਹੁੰਦੇ ਆ ਕਿਸੇ ਵੀ ਮੁੱਦੇ ਦੇ ਉੱਤੇ ਤਾਂ ਤੁਸੀਂ ਆਪਣੇ ਵਿਚਾਰ ਜਿਹੜੇ ਉਹ ਸਾਂਝੇ ਕਰ ਸਕਦੇ ਆ। ਨੰਬਰ 408-272-5200 4082725200। ਰਮਨ ਜੀ, ਜਿਹੜੀ ਵਟਸਐਪ ਯੂਨੀਵਰਸਿਟੀ ਆ, ਇਸ ਨੇ ਸਾਰੇ ਪਾਸੇ ਹੀ ਰੌਲਾ ਪਾਇਆ ਆ। ਵੱਖ-ਵੱਖ ਤਰ੍ਹਾਂ ਦੀਆਂ ਕੌਨਸਪੀਰੇਸੀਜ਼, ਹਰ ਇੱਕ ਤਰੀਕੇ ਦੇ ਰਿਊਮਰਸ ਆ, ਉਹ ਇੱਥੇ ਜਿਹੜੇ ਜੰਗਲ ਦੇ ਵਿੱਚ ਅੱਗ ਵਾਂਗੂ ਜਿੱਦਾਂ ਕੈਲੀਫੋਰਨੀਆ 'ਚ ਲੱਗਦੀ ਹੋਈ ਆ ਅੱਗ, ਇੱਦਾਂ ਹੀ ਜਿਹੜੀ ਉਹ ਫੈਲਦੀ ਹੋਈ ਜਾਂਦੀ ਆ। ਸੋ CHP ਦੇ ਨਾਲ ਸੰਬੰਧਿਤ ਬੀਤੇ ਦਿਨਾਂ 'ਚ ਮੇਰੇ ਕੋਲ ਵੀ ਇੱਕ ਆਡੀਓ ਪਹੁੰਚੀ, ਤੁਸੀਂ ਤਾਂ ਓਬਵੀਅਸਲੀ ਜਿਹੜੀ ਉਹ ਸੁਣੀ ਹੋਣੀ ਹੈ। ਡਰੱਗ ਟੈਸਟ ਨੂੰ ਲੈ ਕੇ ਸਕੇਲਸ ਦੇ ਉੱਤੇ ਉਹ ਕਾਫੀ ਜ਼ਿਆਦਾ ਜਿਹੜੀ ਆ ਉਹ ਚਰਚਾ ਦਾ ਵਿਸ਼ਾ ਜਿਹੜੀ ਖਾਸ ਕਰਕੇ ਜਿਹੜੀ ਟਰੱਕਿੰਗ ਸਫ਼ਿਆਂ ਦੇ ਵਿੱਚ ਬਣੀ ਹੋਈ ਆ। ਕੀ ਹੈਗਾ ਜੀ ਇਹ ਪੂਰਾ ਮੁੱਦਾ ਅਤੇ ਕਿੰਨਾ ਕੁ ਯਕੀਨ ਕਰਨਾ ਚਾਹੀਦਾ ਇਸ ਵਟਸਐਪ ਯੂਨੀਵਰਸਿਟੀ 'ਤੇ? ਜੀ ਬਿਲਕੁਲ ਰਾਜਕਰਨ, ਜਿਹੜੀ ਤੁਸੀਂ ਕਹਿ ਦਿੱਤਾ ਵਟਸਐਪ ਯੂਨੀਵਰਸਿਟੀ ਆ, ਅਤੇ ਇਹਦੇ ਵਿੱਚ ਨਾ ਜਿੰਨੀਆਂ ਗਲਤ ਖਬਰਾਂ ਆ ਉਹ ਬਹੁਤ ਜਲਦੀ ਫੈਲਦੀਆਂ ਔਰ ਬਹੁਤ ਹੀ ਮਤਲਬ ਕਿ ਤਨਦੇਹੀ ਦੇ ਨਾਲ ਜਿਹੜੇ ਲੋਕੀ ਆ ਨਾ ਉਹ ਇਹਨਾਂ ਖਬਰਾਂ ਨੂੰ ਫੈਲਾਉਣ ਦੇ ਵਿੱਚ ਅਸੀਂ ਸਾਰੇ ਤਕਰੀਬਨ ਹਰ ਇੱਕ ਬੰਦਾ ਜਿਹੜਾ ਜ਼ਿੰਮੇਵਾਰ ਹੈਗਾ ਕਿ ਜਦੋਂ ਇਹ ਖਬਰਾਂ ਜਿਹੜੀਆਂ ਫੈਲਾਈਆਂ ਜਾਂਦੀਆਂ ਇਹਨਾਂ ਨੂੰ ਬੜੀ ਮਤਲਬ ਕਿ ਸ਼ਿੱਦਤ ਦੇ ਨਾਲ ਜਿਹੜੇ ਬੰਦੇ ਆ ਨਾ ਉਹ ਖਬਰਾਂ ਫੈਲਾਉਂਦੇ ਆ। ਸੋ ਉਹ ਗਲਤ ਖਬਰ, ਜੇ ਕੋਈ ਚੰਗੀ ਖਬਰ ਲਿਖ ਦਿਓ ਵਿੱਚ ਕੋਈ ਚੰਗੀ ਖਬਰ ਦੇ ਦਿਓ ਅਤੇ ਉਹ ਵਟਸਐਪ ਯੂਨੀਵਰਸਿਟੀ ਦੇ ਵਿੱਚ ਨਾ ਜਿੱਦਾਂ ਵੀ ਇੱਕ ਦਿਨ ਵਾਸਤੇ ਕਈ ਘੰਟਿਆਂ ਵਾਸਤੇ ਸਨਾਟਾ ਛਾ ਜਾਂਦਾ। ਜੇ ਕੋਈ ਚੰਗੀ ਖਬਰ ਹੋਵੇ, ਵਿੱਚ ਕੋਈ ਰੀਅਲ ਖਬਰ ਹੋਵੇ ਨਾ ਤਾਂ ਉਹ ਸਨਾਟਾ ਛਾ ਜਾਂਦਾ, ਮਤਲਬ ਕੋਈ ਬੋਲਦਾ ਹੀ ਨਹੀਂ। ਉਸ ਤੋਂ ਬਾਅਦ ਕੋਈ ਚੁੱਪ ਹੀ ਕਰ ਜਾਂਦੇ ਸਾਰੇ। ਅਤੇ ਮਾੜੀ ਖਬਰ ਹੋਵੇ ਤਾਂ ਫਿਰ ਵੱਧ ਚੜ੍ਹ ਕੇ ਇੱਦਾਂ ਹਿੱਸਾ ਪਾਉਂਦੇ ਆ ਵੀ ਜਿੱਦਾਂ ਕਿਤੇ ਨਾ ਬਈ ਬਸ ਕੁਛ ਨਾ ਪੁੱਛੋ ਵੀ ਮਤਲਬ ਮੈਂ ਪਿੱਛੇ ਨਾ ਰਹਿ ਜਾਵਾਂ। ਸੋ ਐਨੀਵੇ, ਜਿਹੜੀ ਇਹ ਖਬਰ ਹੈ ਇਸ ਵੇਲੇ ਡਰੱਗ ਟੈਸਟ ਵਾਲੀ ਫੈਲੀ ਹੋਈ ਆ, ਇਹ ਮੇਰੀ ਅੱਜ CHP ਚੌਚਲਾ ਸਕੇਲ ਤੇ ਸਵੇਰੇ ਗੱਲ ਹੋਈ ਆ ਔਰ ਇਹ ਸਰਾਸਰ ਜਿਹੜੀ ਮਤਲਬ ਕਿ ਗਲਤ ਗੱਲ ਹੈਗੀ ਆ, ਇਹਦਾ ਕੋਈ ਬੇਸਿਸ ਨਹੀਂ ਹੈਗੇ। ਸੋ ਰਿਊਮਰ ਦੱਸ ਦਿਓ ਵੀ ਪਹਿਲਾਂ ਰਿਊਮਰ ਫੈਲਾਇਆ ਕੀ ਜਾ ਰਿਹਾ ਸੀਗਾ? ਰਿਊਮਰ ਫੈਲਾਇਆ ਜਾ ਰਿਹਾ ਕਿ CHP ਨੇ ਹੁਣ ਡਰੱਗ ਟੈਸਟ ਕਰਨੇ ਸ਼ੁਰੂ ਕਰਤੇ ਰੈਂਡਮ ਟਰੱਕ ਸਕੇਲਾਂ ਦੇ ਉੱਤੇ। ਕੁਛ ਟਰੱਕ ਸਕੇਲਾਂ ਦਾ LA ਦਾ ਨਾਂ ਲਿਆ, ਕੁਛ ਮੋਹਾਲੀ ਦਾ ਲੈ ਰਹੇ, ਕੁਛ ਕਿਤੇ ਦਾ ਲੈ ਰਹੇ ਆ। ਇੱਦਾਂ ਦਾ ਕੋਈ ਵੀ ਮਨਸ਼ਾ CHP ਦਾ ਜਾਂ ਕੋਈ ਵੀ ਇੱਦਾਂ ਦਾ ਲਾਅ ਨਹੀਂ ਹੈਗਾ। ਰੈਂਡਮ ਡਰੱਗ ਟੈਸਟ ਕਦੀ ਵੀ ਸਕੇਲ ਦੇ ਉੱਤੇ ਨਹੀਂ ਕੀਤਾ ਜਾ ਸਕਦਾ।
ਇਹ ਸ਼ੱਕ ਦੇ ਆਧਾਰ ਦੇ ਉੱਤੇ ਜਦੋਂ ਤੁਹਾਡਾ ਟਰੱਕ ਡਰਾਈਵਰ, ਉਹ ਦੇਖੋ ਇੱਕ ਕਹਾਣੀ ਕੋਈ ਆਪਣੀ ਪੂਰੀ ਨਹੀਂ ਦੱਸਦਾ ਵੀ ਮੈਂ ਪੀਤੀ ਲੱਗਦੀ ਸੀਗੀ ਜਾਂ ਮੈਂ ਨਸ਼ੇ 'ਚ ਲੱਗਦਾ ਸੀ। ਹੁਣ ਨਸ਼ੇ 'ਚ ਤਾਂ ਤੁਸੀਂ ਲੱਗੋ ਤਾਂ ਕਾਰ 'ਚ ਵੀ ਉਹ ਜੋ ਤੁਹਾਨੂੰ ਲਾਉਂਦੇ ਆ ਤੇ ਕਾਰ ਦੇ ਵਿੱਚ ਵੀ ਉਹ ਟੈਸਟ ਕਰਦੇ ਆ। ਜੇ ਟਰੱਕ 'ਚ ਹੋਊਗੇ, ਜੇ ਤੁਹਾਡਾ ਉੱਥੇ ਉਹਨਾਂ ਨੂੰ ਸ਼ੱਕ ਪਿਆ ਕਿ ਜੇ ਤੁਸੀਂ ਕੋਈ ਡਰੱਗ ਖਾਧਾ ਹੈ ਜਾਂ ਕੀਤਾ ਆ, ਤੇ ਉਹ ਸ਼ੱਕ ਦੇ ਆਧਾਰ ਤੇ ਤੁਹਾਡਾ ਕੀਤਾ ਜਾ ਸਕਦਾ, ਨਾ ਕਿ ਹਰ ਇੱਕ ਬੰਦੇ ਦਾ, ਠੀਕ ਹੈ ਨਾ। ਪਰ ਇੱਥੇ ਆਣ ਕੇ ਇੱਕ ਹੋਰ ਗੱਲ ਆ ਜਾਂਦੀ ਹੈ, ਜਿਹੜੀ ਵੀਡੀਓ ਦੇ ਵਿੱਚ ਮਤਲਬ ਕਿ ਜਿਹੜੀ ਆਪਾਂ ਆਡੀਓ ਜਿਹੜੀ ਆਈ ਆ, ਉਹ ਆਡੀਓ ਦੇ ਵਿੱਚ ਬੜਾ ਮਤਲਬ ਕਿ ਲੋਕਾਂ ਨੂੰ ਰਿਕੁਐਸਟ ਕੀਤੀ ਜਾ ਰਹੀ ਆ, ਹੱਥ ਜੋੜ ਕੇ ਬੇਨਤੀ ਕੀਤੀ ਜਾ ਰਹੀ ਆ ਬਈ ਕਿਤੇ ਤੁਸੀਂ ਜਿੱਦਾਂ ELD ਲਵਾਤੀ ਲੋਕਾਂ ਨੇ, ਇੱਦਾਂ ਤੁਸੀਂ ਕਿਤੇ ਪੱਕਾ ਨਾ ਕਰਾ ਦਿਓ, ਆਪਾਂ ਸਾਰੇ ਹੀ ਖਾਂਦੇ ਆ, ਕੋਈ ਬਚ ਇੱਦਾਂ ਕਿੱਦਾਂ ਬਚਾਂਗੇ ਘਰ, ਇੱਦਾਂ ਦੀ ਇੱਦਾਂ, ਮਤਲਬ ਕਿ ਉਹ ਇੰਨੀ ਮਤਲਬ ਕਿ ਕਰ ਰਹੇ ਆ, ਬੰਦਾ ਜਿਹੜਾ ਆਡੀਓ ਜਿਹਨੇ ਬਣਾਈ ਉਹ ਇੰਨਾ ਪਲੀਡ ਕਰ ਰਿਹਾ ਕਿ ਜਿੱਦਾਂ ਉਹ ਖੁਦ ਤਾਂ ਖਾਂਦਾ ਹੀ ਖਾਂਦਾ, ਨਾਲ ਉਹਨੇ 100% ਇੰਡਸਟਰੀ ਨੂੰ ਵੀ ਲਾਤਾ ਖਾਣ ਨੂੰ, ਵੀ ਸਾਰੇ ਹੀ ਖਾਂਦੇ ਆ, ਹੈ ਨਾ। ਵੀ ਕੁਛ ਤਾਂ ਸ਼ੌਂਕ ਨਾਲ ਖਾਂਦੇ ਆ, ਤੇ ਕਿਸੇ ਨੂੰ ਇਹ ਜਿਹੜੀ ਆ ਪੱਕੀ ਲੱਗੀ ਆ, ਜਿਹਨਾਂ ਨੂੰ ਪੱਕੀ ਲੱਗੀ ਆ ਉਹ ਕਿੱਦਾਂ ਛੱਡਣਗੇ। ਮਤਲਬ ਕਿ ਗਲਤੀ ਜਿਹੜੀ ਆ ਉਹਨੂੰ ਵੀ ਕਹਿ ਰਹੇ ਵੀ ਉਹਨੂੰ ਮਤਲਬ ਕਿ ਫੜਾ ਨਾ ਦਿਓ, ਤੁਸੀਂ ਆਹ ਵੀਡੀਓ ਇੱਦਾਂ ਨਾ ਪਾਇਆ ਕਰੋ ਵੀ ਖਾਣ ਦੀ ਕੋਈ ਵੀਡੀਓ ਪਾ ਦਿੰਦਾ, ਕੋਈ ਕਹਿੰਦਾ ਮੈਂ ਲਾ ਕੇ ਡੱਬੀ ਚੱਲਿਆ ਨਿਊਯਾਰਕ ਨੂੰ, ਕੋਈ ਉਹ ਤੇ ਕੋਈ ਉਹ, ਮਤਲਬ ਕਿ ਇੱਥੋਂ ਤੱਕ ਕਿ ਆਪਣਾ ਸਾਰਾ ਕੁਛ ਉਜਾਗਰ ਕਰਨ ਦੇ ਉੱਤੇ ਉਤਾਰੂਗਾ। ਸੋ ਇਹ ਜਿਹੜੀ ਚੀਜ਼ ਆ, ਇਹਦੇ ਵਿੱਚ ਜਿਹੜਾ ਇਹ ਭਰਮ ਭੁਲੇਖਾ ਫੈਲਾਇਆ ਜਾ ਰਿਹਾ ਜਾਂ ਕੋਈ ਵੀ ਇੱਦਾਂ ਦੀ ਚੀਜ਼ ਫੈਲਾਈ ਜਾ ਰਹੀ, ਇੱਦਾਂ ਦੀ ਕੋਈ ਗੱਲ ਨਹੀਂ ਹੈਗੀ। ਹਾਂ, ਇੱਕ ਗੱਲ ਜ਼ਰੂਰ ਆ ਕਿ DOT ਦੇ ਜਿਹੜਾ CHP ਨੇ ਕਨਫਰਮ ਕੀਤਾ ਕਿ DOT ਦੇ ਕਿਸੇ ਜਿਹੜਾ ਉਹਨਾਂ ਦਾ ਕੋਈ ਉਹਨਾਂ ਨੇ ਰੱਖਿਆ ਆ ਕਾਰਿਆਕ੍ਰਮ ਜਾਂ ਉਹਨਾਂ ਨੇ ਕੋਈ ਪ੍ਰੋਗਰਾਮ ਕਰ ਰਹੇ ਆ ਜਿਹਦੇ ਤਹਿਤ ਇਹੋ ਜਿਹਾ ਕੰਮ ਕਰ ਸਕਦੇ ਆ, ਹੋ ਸਕਦਾ ਆ। ਜੇ ਉਹ ਹੋਵੇ ਤੇ ਫਿਰ ਇਹ ਨੇਸ਼ਨ ਵਾਈਡ ਹੋਊਗਾ, ਇਹ ਇਕੱਲਾ CHP ਜਾਂ ਇਕੱਲਾ ਕੈਲੀਫੋਰਨੀਆ 'ਚ ਨਹੀਂ ਹੋਊਗਾ, ਔਰ ਹੋ ਸਕਦਾ ਆ ਉਹਨਾਂ ਦੇ ਕੋਲ ਪ੍ਰੋਗਰਾਮ ਹੈਗੇ ਆ, DOT ਦੇ ਅੰਡਰ ਹੈਗੇ ਆ, ਪਰ ਲੇਕਿਨ CHP ਇੱਦਾਂ ਦਾ ਕੋਈ ਵੀ ਜਿਹੜਾ ਕੰਮ ਹੈਗਾ ਉਹ ਨਹੀਂ ਕਰ ਰਹੀ ਹੈਗੀ, ਜਾਂ ਇੱਦਾਂ ਦਾ ਕੋਈ ਵੀ ਕੰਮ ਜਿਹੜਾ ਆ ਉਹ CHP ਵੱਲੋਂ ਨਹੀਂ ਕੀਤਾ ਜਾ ਰਿਹਾ। ਪਰ ਇਹਦਾ ਮਤਲਬ ਇਹ ਨਹੀਂਗਾ ਵੀ ਆਪਾਂ ਫਿਰ ਖੁੱਲੇ ਡੁੱਲੇ ਖਾ ਪੀ ਕੇ ਚੱਲੀਏ। ਨਹੀਂ, ਖਾ ਪੀ ਕੇ ਚੱਲਣਾ ਪਹਿਲਾਂ ਵੀ ਗਲਤ ਸੀ, ਹੁਣ ਵੀ ਗਲਤ ਆ, ਭਵਿੱਖ 'ਚ ਵੀ ਗਲਤ ਆ। ਉਹ ਤਾਂ ਦੇਖੋ ਜੀ, ਨਸ਼ੇ ਦੇ ਜੇ ਤੁਸੀਂ ਸੇਵਨ ਕਰਕੇ ਜੇ ਤੁਸੀਂ ਟਰੱਕ ਚਲਾ ਰਹੇ ਆ, ਉਹ ਤਾਂ ਗਲਤ ਹੈਗਾ ਆ, ਇਹਦੇ ਵਿੱਚ ਤਾਂ ਕੋਈ ਦੋ ਰਾਵਾਂ ਨਹੀਂ, ਉਹਦੇ ਉੱਤੇ ਤਾਂ ਕੋਈ ਇਸ਼ੂ ਹੀ ਨਹੀਂ ਆ। ਅਤੇ ਪਰ ਉਹ ਜਿਹੜੀ ਆਡੀਓ ਦੇ ਵਿੱਚ ਜਿਹੜੀ ਚੀਜ਼ ਬੰਦਾ ਕਹਿ ਰਿਹਾ ਵੀ ਜਿਨ੍ਹਾਂ ਨੂੰ ਲੱਗੀ ਆ ਉਹ ਵੀ ਛੱਡਿਆ ਨਹੀਂ ਜਾ ਸਕਦਾ, ਭਾਈ ਫਿਰ ਤੁਹਾਨੂੰ ਕੋਈ ਹੋਰ ਕੰਮ ਦੇਖਣਾ ਚਾਹੀਦਾ ਆ ਵੀ ਤੁਸੀਂ ਕਿਉਂ ਇਹ ਚੀਜ਼ ਦੇ ਕਰਦੇ ਹੋਏ ਉਹ ਕਰਦੇ ਆ, ਫਿਰ ਫੜੇ ਜਾਂਦੇ ਆ, ਫਿਰ ਆਪਾਂ ਰੌਲਾ ਪਾਉਣਾ ਆ ਵੀ ਆਹ ਤਾਂ ਗਲਤ ਹੋ ਗਿਆ ਜੀ। ਗਲਤ ਉਹਦੇ ਵਿੱਚ ਕੀ ਹੋਇਆ? ਤੁਹਾਡੇ ਪਰਿਵਾਰ ਨੂੰ, ਤੁਹਾਡੇ ਸਾਰਿਆਂ ਨੂੰ, ਬਾਕੀ ਜਿਹੜੇ ਸੜਕਾਂ ਦੇ ਉੱਤੇ ਜਾ ਰਹੇ ਉਹਨਾਂ ਨੂੰ, ਉਸ ਜਿਹੜੇ ਇੱਕ ਹਿਸਾਬ ਨਾਲ ਡਰੰਕ ਡਰਾਈਵਰ ਆ, ਡਰਾਈਵਿੰਗ ਅੰਡਰ ਦਾ ਇਨਫਲੂਐਂਸ ਕਿਸੇ ਵੀ ਨਸ਼ੇ ਦੇ ਉੱਤੇ ਜਿਹੜਾ ਉਹ ਕਰ ਰਿਹਾ, ਉਹ ਰਿਸਕੀ ਆ, ਉਹ ਜਾਨਲੇਵਾ ਸਾਬਤ ਹੁੰਦਾ ਆ, ਹੋਇਆ ਆ, ਹੋ ਰਿਹਾ ਆ, ਭਵਿੱਖ ਦੇ ਵਿੱਚ ਵੀ ਇੱਦਾਂ ਹੀ ਜੇ ਕੋਈ ਕਰੂਗਾ ਤਾਂ ਉਹ ਹੋ ਸਕਦਾ ਆ। ਸੋ ਭਾਈ ਉਹ ਚੀਜ਼ ਗਲਤ ਆ, ਉਸ ਗਲਤ ਨੂੰ ਐਵੇਂ ਠੀਕ ਕਹਿਣ ਦੀ ਕੋਸ਼ਿਸ਼ ਜਿਹੜੀ ਉਹ ਨਾ ਕਰੋ। ਬਾਕੀ ਰਮਨ ਜੀ, ਯਾਦ ਹੋਣਾ ਕੁਛ ਵੀਕ ਪਹਿਲਾਂ ਆਪਾਂ ਨੂੰ ਵੀ ਪਹਿਲਾਂ ਕਿਸੇ ਸਰੋਤੇ ਨੇ ਦੱਸਿਆ ਸੀਗਾ ਵੀ ਇੱਦਾਂ ਕਿਸੇ ਸਕੇਲ ਦੇ ਉੱਤੇ ਉੱਥੇ ਉਹਨਾਂ ਨੂੰ ਟਿਕਟ ਦਿੱਤੀ, ਆਈ ਥਿੰਕ ਐਕਸਲ ਦਾ ਕੋਈ ਮਸਲਾ ਸੀਗਾ ਉਸ ਨੂੰ ਲੈ ਕੇ, ਕਿ ਇਹਦੇ ਵਿੱਚ ਵੀ ਇਹ ਹੋ ਸਕਦਾ ਹੈ ਵੀ ਕੁਛ ਥਾਵਾਂ ਦੇ ਉੱਤੇ ਆਪਣੀ ਮਰਜ਼ੀ ਜਿਹੜੇ ਆ ਉਹ ਹੋ ਰਹੀ ਹੋਵੇ, ਵੀ ਉਹ ਡਿਫਰੈਂਟ ਜਿਹੜੀਆਂ ਆ ਉਹਨਾਂ ਨੂੰ ਅਪਣਾ ਲਿਆ ਹੋਵੇ ਅਤੇ ਬਾਕੀ ਥਾਵਾਂ ਦੇ ਉੱਤੇ ਉਹ ਚੀਜ਼ ਨਾ ਪਹੁੰਚੀ ਹੋਵੇ, ਕਿਉਂਕਿ ਆਪਾਂ ਇਹ ਦੇਖਿਆ ਆ ਵੀ ਆਪਸ ਦੇ ਵਿੱਚ ਵੀ ਇਹਨਾਂ ਦੀ ਕਈ ਵਾਰੀ ਇਨਫੋਰਮੇਸ਼ਨ ਇੱਕ ਸਕੇਲ ਤੋਂ ਦੂਜੇ ਸਕੇਲ ਤੱਕ ਉਹ ਆਪਸ 'ਚ ਵੀ ਨਹੀਂ ਮਿਲਦੀ ਹੁੰਦੀ। ਨਹੀਂ ਰਾਜਕਰਨ, ਇਹ ਇਕੱਲੀ CHP ਬਾਰੇ ਗੱਲ ਕੀਤੀ ਜਾ ਰਹੀ ਹੈ, ਹੋਰ ਕਿਸੇ ਸਟੇਟ ਦੀ ਨਹੀਂ ਗੱਲ ਕੀਤੀ ਜਾ ਰਹੀ। ਔਰ CHP ਨੇ ਮੈਂ ਕਾਲ ਕਰਕੇ ਕਨਫਰਮ ਕੀਤਾ ਹੈਗਾ ਕੋਈ ਵੀ ਉਹਨਾਂ ਦਾ ਪ੍ਰੋਗਰਾਮ ਜਿਹੜਾ ਆ ਉਹ ਨਹੀਂ ਹੈਗਾ ਇੱਦਾਂ ਦਾ ਜਿੱਥੇ ਕਿ ਰੈਂਡਮ ਡਰੱਗ ਟੈਸਟ ਕਿਸੇ ਸਕੇਲ ਦੇ ਉੱਤੇ ਕੀਤਾ ਜਾ ਰਿਹਾ ਹੋਵੇ। ਪਰ ਅਗੇਨ, ਜਿਹੜੇ ਵੀ ਉਹ ਟਿਕਟ ਜਿਹਨੂੰ ਮਿਲੀ ਆ, ਜਿਹੜਾ ਡਰੱਗ ਟੈਸਟ ਕੀਤਾ ਹੈਗਾ, ਉਹ ਸਸਪੀਸ਼ਨ ਤੇ ਕੀਤਾ ਹੋ ਸਕਦਾ ਆ ਕਿ ਜੇ ਉਹਨਾਂ ਨੂੰ ਸਸਪੀਸ਼ਨ ਹੋਵੇ ਵੀ ਹਾਂ ਵੀ ਆਹ ਬੰਦਾ ਟਰੱਕ ਚੋਂ ਨਿਕਲਿਆ ਹੈਗਾ, ਜਾਂ ਇਹਦੇ ਟਰੱਕ ਚੋਂ ਸਮੈਲ ਆ ਰਹੀ ਆ, ਜਾਂ ਇਹਦੇ ਟਰੱਕ ਚੋਂ ਇੱਦਾਂ ਆ ਰਿਹਾ ਉੱਦਾਂ ਆ ਰਿਹਾ, ਸੋ ਉਹਨੂੰ ਸਸਪੀਸ਼ਨ ਦੇ ਤੌਰ ਤੇ ਕੀਤਾ ਜਾਂਦਾ, ਔਰ ਉਹ ਵੀ ਸਸਪੀਸ਼ਨ ਦੇ ਤੌਰ ਤੇ ਬਲੱਡ ਟੈਸਟ ਕੀਤਾ ਜਾਂਦਾ, ਨਾ ਕਿ ਯੂਰਿਨ ਟੈਸਟ ਕੀਤਾ ਜਾਂਦਾ ਹੈ। ਤੁਹਾਡਾ ਜਿਹੜਾ ਬ੍ਰੈਥਲਾਈਜ਼ਰ ਕੀਤਾ ਜਾਂਦਾ ਆ, ਬਲੱਡ ਟੈਸਟ ਕੀਤਾ ਜਾਂਦਾ ਹੈ, ਯੂਰਿਨ ਟੈਸਟ ਸਿਰਫ ਲੈਬ 'ਚ ਹੁੰਦਾ ਆ। ਪਰ
ਬਹੁਤ ਹੀ ਘੱਟ ਚਾਂਸਸ ਹੈਗੇ ਆ ਜਿਹਦੇ ਵਿੱਚ ਕਿ ਯੂਰਿਨ ਟੈਸਟ ਕਿਤੇ ਇਦਾਂ ਕੀਤਾ ਜਾਵੇ, ਪਰ ਉਹ ਫਿਰ ਅਗੇਨ ਫਾਲ ਅੰਡਰ ਦਾ DOT ਗਾਈਡਲਾਈਨਸ ਹੁੰਦਾ ਆ, ਨਾਟ CHP ਵਾਲਿਆਂ ਨੇ ਇਹਦੇ ਤੋਂ ਇਨਕਾਰ ਕੀਤਾ ਹੈ ਕਿ ਕੋਈ ਐਸਾ ਪ੍ਰੋਗਰਾਮ ਹੈਗਾ ਜਾਂ ਕੋਈ ਐਸਾ ਲਾਅ ਹੈਗਾ ਜਿਹਦੇ ਤਹਿਤ ਰੈਂਡਮ ਡਰਗ ਟੈਸਟ ਜਿਹੜਾ ਸਕੇਲ ਤੇ ਕੀਤਾ ਜਾ ਰਿਹਾ ਹੋਵੇ। ਤੇ ਹਰਭੁਪਿੰਦਰ ਸਿੰਘ ਟੂਰ ਉਹਨਾਂ ਦਾ ਹੈਗਾ ਕਿ ਜੇ ਰੈਂਡਮਲੀ ਡਰਗ ਟੈਸਟ ਜਿਹੜੇ ਸਕੇਲਾਂ ਤੇ ਕਰਨੇ ਸ਼ੁਰੂ ਕਰ ਦਿੱਤੇ ਜਾਣ ਤੇ ਕਾਫੀ ਰਿਸਕ ਡਾਊਨ ਹੋ ਸਕਦਾ। ਫਿਰ ਸ਼ਾਇਦ ਹੋ ਸਕਦਾ ਜੀ ਜਿਸ ਹਿਸਾਬ ਦੇ ਨਾਲ ਆਪਾਂ ਵੀਡੀਓ ਆਡੀਓ ਸੁਣਦੇ ਹਾਂ, ਫਿਰ ਹਿਸਾਬ ਦੇ ਨਾਲ ਤਾਂ ਆਪਣੀ ਪੰਜਾਬੀ ਟਰਕਿੰਗ ਤਾਂ ਫਿਰ 90% ਬਾਹਰ ਹੀ ਨਿਕਲ ਜੂਗੀ ਲੱਗਦਾ। ਫਿਰ ਉਹਨੇ ਪਤਾ ਨਹੀਂ ਕਿਹੜਾ ਸਰਵੇ ਕੀਤਾ ਸੀਗਾ, ਉਹ ਬੰਦੇ ਦਾ ਦਾਵਾ ਤੇ ਇਦਾਂ ਦਾ ਹੀ ਸੀਗਾ ਜਿੱਦਾਂ ਉਹ ਕਹਿ ਰਿਹਾ ਸੀਗਾ ਵੀ ਆਖੇ ਜੀ ਸਾਰੇ ਹੀ ਲੱਗੇ ਆ, ਹੱਦ ਹੀ ਹੋ ਗਈ, ਸਾਰਿਆਂ ਨੂੰ ਰਗੜ ਇੱਕੋ ਰਸੇ ਬੰਨ੍ਹ ਦਿੰਦੇ ਆ ਬੰਦੇ। ਕੋਈ ਵੀ ਜਿਹੜੀ ਗੱਲ ਕਰਨ ਲੱਗਿਆ ਇੱਦਾਂ ਨਹੀਂ ਕਰਨਾ ਚਾਹੀਦਾ ਭਾਈ। ਜੇ ਤੁਹਾਨੂੰ ਕੁਛ ਲੋਕ ਜਾਣਦੇ ਤਾਂ ਮਤਲਬ ਇਹ ਨਹੀਂ ਹੁੰਦਾ ਵੀ ਸਾਰੇ ਹੀ ਉਹ ਚੀਜ਼ਾਂ ਦੇ ਵਿੱਚ ਜਿਹੜੇ ਉਹ ਨਾਲ ਉੱਦਾਂ ਹੀ ਜਿਹੜੇ ਜੁੜੇ ਹੁੰਦੇ। ਨਾਲੇ ਅਸੀਂ ਤਾਂ ਵੈਲਕਮ ਕਰਾਂਗੇ ਭਾਈ ਜਿਹੜਾ ਕੋਈ ਜਿਹੜਾ ਕਰ ਰਿਹਾ ਆ ਡਰਾਈਵਿੰਗ ਅੰਡਰ ਦਾ ਇਨਫਲੂਐਂਸ, ਉਹ ਸੜਕਾਂ ਤੋਂ ਪਾਰ ਹੋਊਗਾ। ਅਸੀਂ ਆਪਣੇ ਆਪ ਨੂੰ ਤੇ ਆਪਣੇ ਪਰਿਵਾਰਾਂ ਨੂੰ ਸੁਰੱਖਿਅਤ ਮੰਨਾਂਗੇ ਅਤੇ ਸਾਡੇ ਲਈ ਉਹ ਇੱਕ ਚੰਗੀ ਗੱਲ ਹੋਊਗੀ। ਸਾਰਿਆਂ ਨੂੰ ਇਸ ਚੀਜ਼ ਦੇ ਵਿੱਚ ਨਾਲ ਖੜਨਾ ਚਾਹੀਦਾ। ਇਹ ਮਾੜੀ ਚੀਜ਼ ਨਹੀਂ ਹੈਗੀ। ਜਿੱਦਾਂ ਆਪਾਂ ਇੱਥੇ ਵੀ ਕਹਿੰਦੇ ਹਾਂ ਵੀ ਹੁਣ ਕੈਲੀਫੋਰਨੀਆ 'ਚ ਕਿੰਨਾ ਰੌਲਾ ਆ, ਆਖੇ ਜੀ ਚਾਹੇ ਲੋ ਜਿਹੜੇ ਲੈਵਲ ਕ੍ਰਾਈਮ ਕਰਨ ਵਾਲੇ ਕ੍ਰਿਮੀਨਲ ਉਹਨਾਂ ਨੂੰ ਸੜਕਾਂ 'ਤੇ ਛੱਡਿਆ ਆ ਅਤੇ ਉਸ ਤੋਂ ਬਾਅਦ ਕ੍ਰਾਈਮ ਫੇਰ ਜਿਹੜੇ ਵੱਧ ਗਏ। ਕਿੰਨਾ ਰੌਲਾ ਜਿਹੜਾ ਉਸ ਚੀਜ਼ ਦਾ ਜਿਹੜਾ ਉਹ ਪੈਂਦਾ ਆ। ਅਤੇ ਸਾਰੇ ਜਣਿਆਂ ਨੂੰ ਇਸ ਚੀਜ਼ ਦੇ ਵਿੱਚ ਜੁੜਨਾ ਚਾਹੀਦਾ ਵੀ ਭਾਈ ਨਸ਼ੇ ਪੱਤੇ ਵਾਲੇ ਨੂੰ ਜਿਹੜਾ ਐਡਾ ਤਗੜਾ ਟਰੱਕ, ਐਡਾ ਭਾਰਾ ਟਰੱਕ ਫੜਾ ਕੇ ਨਾ ਹੀ ਜਿਹੜਾ ਉਹ ਦਿੱਤਾ ਜਾਵੇ ਤਾਂ ਭਾਈ ਚੰਗੀ ਗੱਲ ਆ। ਕਿੰਨੇ ਹੋਰ ਮਰਵਾਉਣੇ ਆ ਭਾਈ ਆਪਾਂ, ਫਿਰ ਜਾ ਕੇ ਜਿਹੜਾ ਉਹ ਆਪਾਂ ਸਬਕ ਲੈਣਾ ਹੈ। ਸੋ ਬਚ ਕੇ ਇਹਨਾਂ ਚੀਜ਼ਾਂ ਤੋਂ ਅਤੇ ਅਜਿਹੀਆਂ ਚੀਜ਼ਾਂ ਤੋਂ, WhatsApp ਯੂਨੀਵਰਸਿਟੀ ਦੇ ਅਜਿਹੇ ਰਿਊਮਰਸ ਤੋਂ, ਅਜਿਹੇ ਜਿਹੜੇ ਧੱਕੇ ਦੇ ਨਾਲ ਹੀ ਬਣਾਈਆਂ ਹੋਈਆਂ ਗੱਲਾਂ ਤੋਂ ਬਚ ਕੇ ਜਿਹੜਾ ਹੋ ਰਿਹਾ ਕਰੋ। ਬੰਦਾ ਕੋਈ ਵਿਹਲਾ ਹੁੰਦਾ ਅਤੇ ਮਰਜ਼ੀ ਦੇ ਨਾਲ ਜੋ ਮਰਜ਼ੀ ਬੋਲ ਕੇ ਘੱਲ ਦਿੰਦਾ ਆ, ਅਤੇ ਤੁਸੀਂ ਜੰਗਲ ਦੀ ਅੱਗ ਵਾਂਗੂ ਗਾਂਹ ਤੋਂ ਗਾਂਹ ਸ਼ੇਅਰ ਜਿਹੜਾ ਉਹ ਨਾ ਕਰਿਆ ਕਰੋ। ਸੰਜਮ ਦਾ ਕੰਮ ਜਿਹੜਾ ਇਸ ਚੀਜ਼ ਦੇ ਵਿੱਚ ਲੈਣਾ ਚਾਹੀਦਾ ਆ। ਅਤੇ ਸੋ ਇਹ ਚੀਜ਼ਾਂ ਜਿਹੜੀਆਂ ਉਹ ਧਿਆਨ ਹਿੱਤ ਸਾਰਿਆਂ ਨੂੰ ਰੱਖਣੀਆਂ ਚਾਹੀਦੀਆਂ ਆ। ਅਤੇ ਜਿਹੜਾ ਤੁਸੀਂ ਰਮਨ ਜੀ ਗੱਲ ਕਰ ਰਹੇ, ਇਸ਼ਾਰਾ ਕਰ ਰਹੇ ਸੀਗੇ ਵੀ DOT ਵਾਲੇ ਨੇਸ਼ਨ ਵਾਈਡ ਜਿਹੜਾ ਹੋ ਸਕਦਾ ਆ ਕਿ ਇਹ ਜਿਹੜਾ ਡਰੱਗ ਅਲਕੋਹਲ ਹਾਊਸ ਆ ਉਸ ਦੇ ਨਾਲ ਸੰਬੰਧਿਤ ਆ, ਇਹ ਜਿਹੜਾ ਵਾਲ ਨੂੰ ਲੈ ਕੇ ਟੈਸਟ ਕਰਨ ਵਾਲਾ ਆ, ਕਿ ਇਹ ਕਿਹੜਾ ਪ੍ਰੋਗਰਾਮ ਦੀ ਗੱਲ ਜਿਹੜੀ ਹੈ ਤੁਸੀਂ ਕਰ ਰਹੇ ਹੋ ਵੀ ਜਿਹੜਾ ਨੇਸ਼ਨ ਵਾਈਡ ਜਿਹੜਾ ਉਹ ਆ ਸਕਦਾ ਹੈ ਰੈਂਡਮ ਡਰੱਗ ਟੈਸਟ ਵਾਲਾ, ਵੀ ਮੌਕੇ 'ਤੇ ਜਿਹੜਾ ਉਹ ਕੀਤਾ ਜਾ ਸਕਦਾ? ਨਹੀਂ, ਇੱਦਾਂ ਦਾ ਕੋਈ ਪ੍ਰੋਗਰਾਮ ਨਹੀਂ ਹੈਗਾ ਰਾਜ, ਨਾ ਇੱਦਾਂ ਦਾ ਕੋਈ ਲਾ ਆ ਰਿਹਾ, ਨਾ ਇੱਦਾਂ ਦਾ ਕੋਈ ਪ੍ਰੋਗਰਾਮ ਹੈਗਾ। ਉਹ ਗੱਲ ਇਹ ਹੋਈ ਸੀਗੀ ਕਿ CHP ਇਹ ਕਹਿ ਰਹੀ ਸੀਗੀ ਕਿ ਜੇ DOT ਦੇ ਦੇਖ ਰੇਖ ਥੱਲੇ ਕੋਈ ਇੱਦਾਂ ਦਾ ਕੀਤਾ ਜਾ ਰਿਹਾ ਤੇ ਦੈਟ ਇਜ਼ ਪੋਸੀਬਲ ਹੋ ਸਕਦਾ DOT ਦੇ ਥੱਲੇ, ਨਾਟ ਅੰਡਰ CHP ਕੋਈ ਐਸਾ ਫੈਡਰਲ ਲੈਵਲ ਦੇ ਉੱਤੇ ਬੇਸਿਕਲੀ ਕਹਿੰਦੇ ਆ ਵੀ ਫੈਡਰਲ ਲੈਵਲ ਦੇ ਉੱਤੇ ਮੇ ਬੀ ਮਤਲਬ ਉਹ ਨਹੀਂ ਵੀ ਕੋਈ ਕੀਤਾ ਜਾ ਰਿਹਾ। ਓਕੇ ਕੋਈ ਸਾਡੀ ਨੌਲੇਜ 'ਚ ਨਹੀਂ ਹੈਗਾ ਕਿ ਜਿੱਥੇ ਕੀਤਾ ਜਾ ਰਿਹਾ ਇਹ, ਠੀਕ ਹੈ। ਪਰ ਜੇ ਇੱਦਾਂ ਦੀ ਕੋਈ ਚੀਜ਼ ਹੋਊਗੀ ਤਾਂ ਸ਼ਾਇਦ ਉਸ ਲੈਵਲ ਤੇ ਉਸ ਜਗ੍ਹਾ ਤੇ ਕੀਤੀ ਜਾ ਸਕਦੀ ਆ, ਨਾਟ CHP ਦੇ ਥੱਲੇ। ਅਜੇ ਤੱਕ ਇੱਦਾਂ ਦਾ ਕੋਈ ਵੀ ਜਿਹੜਾ ਆ ਉਹ ਨਹੀਂ ਹੈਗਾ ਆਪਸ਼ਨ। ਜੀ ਅਤੇ ਸੋਚੋ ਜ਼ਰੂਰ ਤੁਸੀਂ ਵੀ ਕਾਲ ਕਰਕੇ ਜੇ ਵਿਚਾਰ ਸਾਂਝੇ ਕਰਨੇ ਜਾਂ ਤੁਹਾਡਾ ਕੋਈ ਟਰੱਕਿੰਗ ਬਾਬਤ ਸਵਾਲ ਹੈਗਾ ਆ ਤਾਂ ਤੁਸੀਂ ਪੁੱਛ ਸਕਦੇ ਹੋ। ਸਟੂਡੀਓ 'ਚ ਕਾਲ ਕਰਨ ਦੇ ਲਈ ਨੰਬਰ ਹੈ 408 272 5200 4082725200। ਅਤੇ ਰਮਨ ਜੀ ਚਲੋ ਆਪਾਂ ਇਸ ਮਸਲੇ ਦੇ ਉੱਤੇ ਹੈਗੇ ਆ, ਜਿਹੜੇ ਡਰੱਗ ਟੈਸਟ ਦੇ ਮਸਲੇ ਦੇ ਉੱਤੇ, ਜਿਹੜਾ ਉਹ ਵਾਲ ਨੂੰ ਲੈ ਕੇ ਡਰੱਗ ਟੈਸਟਿੰਗ ਨੂੰ ਲੈ ਕੇ ਆ, ਉਸ ਦੀ ਕੀ ਅਪਡੇਟ ਹੈਗੀ ਆ? ਉਹ ਐਜ਼ ਇਟ ਇਜ਼ ਇੱਦਾਂ ਹੀ ਆ ਰਿਹਾ ਜਾਂ ਉਹਦੇ ਵਿੱਚ ਚੇਂਜਿਸ ਦੀ ਕੋਈ ਸੰਭਾਵਨਾ ਹੈਗੀ ਆ? ਸਟਿਲ ਆਨਗੋਇੰਗ ਪ੍ਰੋਸੈਸ ਹੈਗਾ ਜੀ, ਸਟਿਲ ਉਹਦੇ ਉੱਤੇ ਕੰਮ ਚੱਲ ਰਿਹਾ ਹੈਗਾ, ਅਜੇ ਸਟਿਲ ਵਰਕ ਇਨ ਪ੍ਰੋਗਰੈਸ ਹੈਗਾ ਆ। ਉਹਦੇ ਵਿੱਚ ਕੋਈ ਵੀ ਐਸਾ ਅਜੇ ਜਿਹੜਾ ਆ ਮੋੜ ਨਹੀਂ ਆਇਆ ਹੈਗਾ ਜਿੱਥੇ ਕਿ ਕੋਈ ਅਨਾਊਂਸਮੈਂਟ ਆਈ ਹੋਵੇ ਜਾਂ ਕੋਈ ਗੱਲ ਹੋਈ ਹੋਵੇ, ਬਟ ਅਜੇ ਸਟਿਲ ਪ੍ਰੋਸੈਸ ਹੈਗਾ। ਉਹ ਥੋੜ੍ਹਾ ਜਿਹੜੇ ਇਹ ਜਿਹੜੇ ਪ੍ਰੋਸੈਸਿਸ ਹੁੰਦੇ ਆ, ਲੌਂਗ ਟਰਮ ਪ੍ਰੋਸੈਸ ਹੁੰਦੇ ਆ, ਐਟਲੀਸਟ ਸਾਲ 2 ਸਾਲ 3 ਸਾਲ ਦਾ ਸਮਾਂ ਹੁੰਦਾ ਜਿਹਦੇ ਵਿੱਚ ਇਹਨਾਂ ਨੇ ਕੰਮ ਕਰਨਾ ਹੁੰਦਾ। ਸੋ ਇਹ ਡਿਪਾਰਟਮੈਂਟ ਆਫ ਲੇਬਰ ਵੱਲੋਂ ਕੀਤਾ ਜਾ ਰਿਹਾ ਹੈਗਾ। ਸੋ ਹੋਪਫੁਲੀ ਦੇਖਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਅਸੀਂ ਰਿਕਮੈਂਡੇਸ਼ਨਸ ਕੀਤੀਆਂ, ਜਿਹੜੇ ਅਸੀਂ ਕਾਮੈਂਟਸ ਵਗੈਰਾ ਛੱਡੇ ਹੈਗੇ ਆ, ਉਹਨਾਂ ਨੂੰ ਭੇਜੇ ਹੈਗੇ ਆ, ਉਹਦੇ ਅਕੋਰਡਿੰਗਲੀ ਜਿਹੜਾ ਆ ਕੁਛ ਨਾ ਕੁਛ ਜਿਹੜਾ ਇਹਦਾ ਆਪਣਾ ਜਿਹੜਾ ਚੇਂਜਸ ਆ ਉਹ ਹੋ ਜਾਣਗੀਆਂ। ਅਤੇ ਇੱਥੇ ਰਾਜਕਰ ਮੈਂ ਜਿਹੜੀ ਗੱਲ ਕਰਦੇ ਹਾਂ ਕਿ ਜਿਹੜਾ ਡਰਾਈਵਰਸ ਦੇ ਵਿੱਚ ਜਿਹੜਾ ਵਿਜ਼ਨ ਲਾਸ ਹੈਗਾ ਆ, ਜੇ ਤੁਹਾਡਾ ਵਿਜ਼ਨ ਦੇ ਵਿੱਚ ਲਾਸ ਹੋਇਆ ਹੈਗਾ ਆ, 5 ਮੈਂਬਰੀ ਜਿਹੜੀ ਫਿਜ਼ੀਸ਼ੀਅਨਸ ਦੀ ਕਮੇਟੀ ਹੈਗੀ, ਉਹਨਾਂ ਨੇ FMCSA ਨੂੰ ਰਿਕਮੈਂਡ ਕੀਤਾ ਹੈਗਾ
ਕਿ ਜਿਹੜੇ ਸਟੈਂਡਰਡਸ ਹੈਗੇ ਆ ਉਹ ਥੋੜ੍ਹੇ ਜਿਹੇ ਸਟ੍ਰਿਕਟ ਕੀਤੇ ਜਾਣੇ ਚਾਹੀਦੇ ਆ, ਕਿਉਂਕਿ ਜਿਹੜੇ ਡਰਾਈਵਰਸ ਦੀ ਆਈਜ਼ ਦੇ ਵਿੱਚ ਵਿਜ਼ਨ ਲਾਸ ਹੈਗਾ ਆ ਉਹ ਇਸ ਵੇਲੇ ਥੋੜ੍ਹੇ ਜਿਹੇ ਜਿਹੜੇ ਸਟੈਂਡਰਡਸ ਹੈਗੇ ਆ ਉਹ ਲੂਜ਼ ਹੈਗੇ ਆ। ਸੋ ਇਹਦੇ ਵਿੱਚ FMCSA ਨੇ ਜਿਹੜਾ ਆ ਇਹ ਇਸ ਸਾਲ ਦੇ ਸ਼ੁਰੂ ਦੇ ਵਿੱਚ ਇਹਦਾ ਕੀਤਾ ਸੀਗਾ, ਜਿਹੜੇ ਇਹਨਾਂ ਦੇ ਸੀਗੇ ਆਪਣੇ ਜਿਹੜਾ ਜੀ ਜਿਹੜਾ ਮੈਡੀਕਲ ਰਿਵਿਊ ਬੋਰਡ ਦੀ ਗੱਲ ਕਰ ਰਹੇ ਹਾਂ ਆਪਾਂ, ਜਿਹੜਾ ਨਹੀਂ ਮੈਡੀਕਲ ਰਿਵਿਊ ਬੋਰਡ ਨਹੀਂ, ਇਹਨਾਂ ਦੇ ਆਪਣੇ ਸੀਗੇ ਉਹ ਜਿਹੜੇ ਵਿਚਾਰ ਉੱਤੇ ਜਾਣਨੇ ਸੀ ਜੇ ਆਪਾਂ ਭਰੀ ਜਾਂਦੇ ਆ ਕਮੈਂਟਸ ਪੀਰੀਅਡ। ਸੌਰੀ ਮੈਨੂੰ ਦਿਮਾਗ ਚੋਂ ਇੱਕਦਮ ਨਿਕਲ ਗਿਆ। ਕਮੈਂਟਸ ਪੀਰੀਅਡ ਜਿਹੜਾ ਸੀਗਾ ਉਹ ਸੀਗਾ, ਤੇ ਉਹਦੇ ਵਿੱਚ ਅਬਾਊਟ 69 ਕਮੈਂਟਸ ਆਏ ਸੀ, ਜਿਹਦੇ ਵਿੱਚ ਕਿ ਇੱਕ ਹੈਲਥ ਕੇਅਰ ਕੰਪਨੀ ਹੈਗੀ ਕੰਸੈਂਟਰਾ। ਸੋ ਕੰਸੈਂਟਰਾ ਨੇ ਮੇਨ ਇਹਦੇ ਵਿੱਚ ਜਿਹੜਾ ਉਹਨਾਂ ਦਾ ਕਮੈਂਟ ਸੀਗਾ ਕਿ ਯੈਸ ਇਹ ਜਿਹੜੇ ਫੀਲਡ ਆਫ ਵਿਜ਼ਨ ਦੇ ਵਿੱਚ ਸਟੈਂਡਰਡ ਹੈਗੇ ਆ ਉਹ ਟਾਈਟ ਕੀਤੇ ਜਾਣੇ ਚਾਹੀਦੇ ਆ। ਸੋ ਜਿਹਨੂੰ ਦੇਖ ਕੇ ਜਿਹੜਾ FMCSA ਨੇ ਇਹਦੇ ਵੱਲ ਜਿਹੜੀ ਆ ਗੱਲਬਾਤ ਜਿਹੜੀ ਕਰਨੀ ਸ਼ੁਰੂ ਕਰਤੀ ਆ, ਤੇ ਹੁਣ ਜਿਹੜਾ ਨਵਾਂ 30 ਡੇ ਕਮੈਂਟ ਪੀਰੀਅਡ ਹੈਗਾ ਉਹ ਜਲਦੀ ਹੀ ਜਿਹੜਾ ਸਟਾਰਟ ਹੋ ਜਾਣਾ ਹੈ ਨਵੇਂ ਸਟੈਂਡਰਡ ਦੇ ਉੱਤੇ। ਸੋ ਉਹਦੇ ਵਿੱਚ ਵੀ ਜੇ ਤੁਸੀਂ ਇਸ ਮੁੱਦੇ ਦੇ ਉੱਤੇ ਕੁਛ ਚੀਜ਼ ਆਪਣਾ ਪੱਖ ਰੱਖਣਾ ਚਾਹੁੰਦੇ ਆ ਤੇ ਇਹ ਜਿਹੜਾ ਕਮੈਂਟ ਪੀਰੀਅਡ ਹੈਗਾ ਇਹਦੇ ਵਿੱਚ ਜ਼ਰੂਰ ਤੁਸੀਂ ਕਮੈਂਟ ਕਰੋ, ਕਿਉਂਕਿ ਕਮੈਂਟਸ ਜਿਹੜੇ ਆ ਉਹ ਬਹੁਤ ਜ਼ਰੂਰੀ ਹੁੰਦੇ ਆ। ਔਰ ਜਿਹੜਾ ਆਈ ਸਾਈਟ ਹੈਗੀ ਆ ਉਹ ਜੇ ਡਰਾਈਵਰ ਦੀ ਆਈ ਸਾਈਟ ਕਮਜ਼ੋਰ ਹੈਗੀ ਆ, ਔਰ ਖਾਸ ਕਰਕੇ ਰਾਜਕਰਨ ਜਿਹੜੇ ਆਪਣੇ ਡਾਇਬਟੀਜ਼ ਜਿਹੜੀ ਕਿ ਆਪਣੇ ਪੰਜਾਬੀ ਟਰੱਕਰਸ ਦੇ ਵਿੱਚ ਬਹੁਤ ਜ਼ਿਆਦਾ ਹੈਗੀ। ਔਰ ਮੈਂ ਵੀ ਜਦੋਂ ਡਰਾਈਵ ਕਰਦਾ ਸੀਗਾ, ਮੈਨੂੰ ਡਰਾਈਵਿੰਗ ਕਰਦੇ ਹੋਏ ਮੈਨੂੰ ਵੀ ਇਹ ਸ਼ਿਕਾਇਤ ਜਿਹੜੀ ਡਾਇਬਟੀਜ਼ ਦੀ ਸ਼ੁਰੂ ਹੋ ਗਈ ਸੀਗੀ। ਸੋ ਇਹ ਆਪਣੇ ਪੰਜਾਬੀ ਡਰਾਈਵਰਸ ਦੇ ਵਿੱਚ ਕਾਫੀ ਜ਼ਿਆਦਾ ਹੈਗੀ ਆ ਇਹ ਸਮੱਸਿਆ, ਤੇ ਉਹਦੇ ਨਾਲ ਵਿਜ਼ਨ ਲਾਸ ਜਿਹੜਾ ਆ ਉਹ ਬੜੀ ਜਿਹੜੀ ਇੱਕ ਬਹੁਤ ਡਰਾਵਣੀ ਜੀ ਗੱਲ ਹੈਗੀ ਆ, ਪਰ ਹੋਣਾ ਸ਼ੁਰੂ ਹੋ ਜਾਂਦਾ ਆ। ਸੋ ਉਹਦੇ ਵਿੱਚ ਜੇ ਤੁਹਾਨੂੰ ਇੱਦਾਂ ਦਾ ਕੋਈ ਚੀਜ਼ ਹੈਗੀ ਹੈ ਜਾਂ ਇੱਦਾਂ ਦੀ ਕੋਈ ਗੱਲ ਹੈਗੀ ਆ, ਤੇ ਪਲੀਜ਼ ਮੇਕ ਸ਼ੋਰ ਕਰੋ ਵੀ ਤੁਸੀਂ ਆਪਣੇ ਡਾਕਟਰਸ ਦੇ ਕੋਲੋਂ ਜਿਹੜਾ ਆ ਰੈਗੂਲਰਲੀ ਜਿਹੜਾ ਆਪਣਾ ਆਈ ਸਾਈਟ ਹੈਗੀ ਆ, ਆਈ ਵਿਜ਼ਨ ਹੈਗਾ ਜਿਹੜਾ ਉਹ ਚੈੱਕ ਕਰਵਾਉਂਦੇ ਰਹੋ, ਕਿਉਂਕਿ ਉਹ ਬਹੁਤ ਜ਼ਿਆਦਾ ਜਿਹੜਾ ਇਫੈਕਟ ਕਰਦਾ ਆ। ਔਰ ਸੋ ਰਾਈਟ ਨਾਓ ਕੀ ਹੈਗਾ ਆ ਸਟੈਂਡਰਡ ਕੀ ਆ ਵੀ ਕਿੰਨੀ ਜਿਹੜੀ ਨਿਗਾਹ ਹੋਣੀ ਚਾਹੀਦੀ ਆ? ਰਾਜਕਰਨ ਜਿਹੜਾ ਸਟੈਂਡਰਡ ਹੈਗਾ ਆ, ਜਿਹੜਾ 1 ਆਈ ਦਾ ਸਟੈਂਡਰਡ ਹੈਗਾ, ਰਿਕੁਆਇਰਮੈਂਟ ਜਿਹੜੀ ਹੈਗੀ ਆ ਹੁਣ ਜਿਹੜੀ ਰਿਕਮੈਂਡ ਕੀਤੀ ਗਈ ਰਿਕੁਆਇਰਮੈਂਟ ਹੈਗੀ ਉਹ 70 ਡਿਗਰੀ ਟੂ 120 ਡਿਗਰੀ ਹੈਗੀ ਆ, ਠੀਕ ਹੈ ਨਾ। ਇੱਕ ਆਈ ਦੀ ਜਿਹੜੀ ਰਿਕਮੈਂਡੇਸ਼ਨ ਹੈਗੀ ਆ, ਇੱਕ ਆਈ ਦੇ ਵਿੱਚ ਮੇਰੇ ਖਿਆਲ 40-20 ਦੀ ਜਿਹੜੀ ਆ ਉਹ ਤੋਂ ਘਟਣੀ ਨਹੀਂ ਚਾਹੀਦੀ, 20/40। ਸੋ ਹਾਂਜੀ ਠੀਕ ਆ। ਸੋ ਐਟਲੀਸਟ ਇੰਨੀ ਸਟੇਬਲ ਜਿਹੜੀ ਆ ਬੈਟਰ ਆਈ ਜਿਹੜੀ ਠੀਕ ਆ ਤੁਹਾਡੀ ਅੱਖ ਉਹਦੇ ਵਿੱਚ ਇੰਨੀ ਹੋਣੀ ਚਾਹੀਦੀ ਆ, ਤੇ ਕਲਰ ਬਲਾਈਂਡ ਨਹੀਂ ਹੋਣਾ ਚਾਹੀਦਾ ਬੰਦੇ ਨੂੰ, ਲਾਲ ਹਰਾ ਤੇ ਐਂਬਰ ਕਲਰ ਬਿਲਕੁਲ ਉਹ ਜਿਹੜੀਆਂ ਉਹ ਕਲਰ ਜਿਹੜੇ ਆ ਲਾਈਟਸ ਦੇ ਉਹ ਦਿਖਣੇ ਚਾਹੀਦੇ ਆ ਤੁਹਾਨੂੰ। ਤੇ ਇਹ ਜਿਹੜਾ ਸਟੈਂਡਰਡ ਹੈਗਾ, ਪਰ ਥੋੜਾ ਜਿਹਾ ਜੇ ਇਹਨੂੰ ਟਾਈਟ ਕੀਤਾ ਜਾਂਦਾ ਹੈ ਤਾਂ ਮੇਰੇ ਖਿਆਲ ਕਾਫੀ ਜਿਹੜਾ ਆ ਅਸਰ ਪੈਣ ਦੀ ਗੱਲ ਹੈਗੀ ਆ, ਕਾਫੀ ਜਿਹੜੇ ਬੰਦੇ ਹੈਗੇ ਆ ਇਹਦੇ ਵਿੱਚੋਂ ਬਾਹਰ ਨਿਕਲ ਸਕਦੇ ਹੈਗੇ। ਜੀ ਭਾਈ, ਸੋ ਇਹ ਦੇਖਣਾ ਪੈਣਾ ਵੀ ਕੀ ਅਸੈਪਟੇਬਲ ਸਟੈਂਡਰਡ ਮਿਨੀਮਮ ਕੀ ਰੱਖਿਆ ਜਾਂਦਾ ਹੈਗਾ, ਇਹ ਦੇਖਣਾ ਹੈ ਨਾ। ਇਹ ਆਪਾਂ ਰਮਨ ਜੀ ਇਹਦੇ ਨਹੀਂ ਆਪਾਂ ਬਾਕੀ ਥਾਵਾਂ 'ਚ ਵੀ ਦੇਖ ਰਹੇ ਹੁਣ, ਜਿੱਦਾਂ ਡਾਇਬਟੀਜ਼ ਦਾ ਆ, ਕਿਸੇ ਟਾਈਮ ਦੇ ਉੱਤੇ 120 ਵੀ ਓਕੇ ਸੀਗੀ, ਹੁਣ 100 ਦੇ ਉੱਤੇ ਵੀ ਸਵਾਲ ਉਠਾ ਰਹੇ ਤੇ ਕਹਿੰਦੇ ਉਹਨੂੰ ਘਟਾ ਕੇ 80 ਤਾਂ ਹੀ ਲੈ ਜਾਣਾ ਆ। ਸੋ ਪਤਾ ਨਹੀਂ ਦਵਾਈਆਂ ਦੇ ਉੱਤੇ ਜ਼ਿਆਦਾ ਲਾਉਣਾ ਹੈ ਲੋਕਾਂ ਨੂੰ ਜਾਂ ਕਿੱਦਾਂ ਆ, ਪਰ ਜੋ ਵੀ ਆ ਸਟੈਂਡਰਡ ਜਿਹੜੇ ਉਹ ਚੇਂਜ ਹੁੰਦੇ ਰਹਿੰਦੇ ਆ। ਸੋ ਉਸ ਦੇ ਨਾਲ ਨਾਲ ਆਪਾਂ ਨੂੰ ਜਿਹੜਾ ਧਿਆਨ ਰੱਖਣਾ ਚਾਹੀਦਾ। ਸੋ ਇੱਥੇ ਅੰਡਰਲਾਈਨਿੰਗ ਗੱਲ ਇਹ ਹੈਗੀ ਵੀ ਭਾਈ ਚਲੋ ਨਿਗਾਹ ਕਿਸੇ ਦੀ ਵੀ ਘੱਟ ਸਕਦੀ ਹੁੰਦੀ ਹੈ, ਉਮਰ ਦੇ ਨਾਲ ਵੀ ਇਸ ਚੀਜ਼ ਦਾ ਫਰਕ ਪੈਂਦਾ ਆ, ਪਰ ਆਪਾਂ ਨੂੰ ਜਿਹੜੇ ਆਪਣੇ ਹੈਲਥ ਦੀਆਂ ਆਪਣੇ ਸਟੈਂਡਰਡਸ ਆ ਉਹਨਾਂ ਨੂੰ ਵਧਾ ਕੇ ਰੱਖਣਾ ਚਾਹੀਦਾ ਆ, ਤਾਂ ਜੋ ਆਪਾਂ ਜ਼ਿਆਦਾ ਸਿਹਤਮੰਦ ਰਹੀਏ ਤੇ ਇਸ ਚੀਜ਼ ਦੀ ਨੌਬਤ ਜਿਹੜੀ ਉਹ ਘੱਟ ਆਵੇ। ਬਾਕੀ ਉਮਰ ਦੇ ਲਿਹਾਜ਼ ਦੇ ਨਾਲ ਤਾਂ ਫਰਕ ਜਿਹੜਾ ਉਹ ਪੈਂਦਾ ਹੀ ਆ। ਤੇ ਆਪਣੇ ਨਾਲ ਕੁਝ ਕਾਲਰ ਵੀ ਜੁੜੇ, ਆਪਾਂ ਉਹਨਾਂ ਦੀਆਂ ਵੀ ਕਾਲਸ ਲੈਂਦੇ ਹਾਂ। ਸਰੋਤੇ ਤੁਸੀਂ ਵੀ ਕਾਲ ਕਰ ਸਕਦੇ ਹੋ, ਨੰਬਰ 408272 5200 ਦੇ ਉੱਤੇ। ਤਜਿੰਦਰ ਜੀ ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ, ਹਾਂਜੀ ਸਤਿ ਸ਼੍ਰੀ ਅਕਾਲ ਦੋਨਾਂ ਵੀਰਾਂ ਨੂੰ ਜੀ। ਇਹ ਭਾਜੀ ਮੈਂ ਤੁਹਾਨੂੰ ਦੱਸਣਾ ਸੀਗਾ ਜੀ, ਇਹ ਕੋਈ 99 ਦੀ ਜਾਂ 2000 ਦੀ ਗੱਲ ਹੋਣੀ ਹੈ ਜੀ। ਮੇਰੇ ਇਹ ਸ਼ਾਇਦ ਉਸ ਬੰਦੇ ਨਾਲ ਕੁਛ ਹੋਰ ਹੋਇਆ ਹੋਵੇ। ਮੈਂ 142 ਮਾਈਲ ਮਾਰਕਰ ਵਾਸ਼ਿੰਗਟਨ ਦੇ ਵਿੱਚ ਨਾ ਸਕੇਲ ਆ, ਉੱਥੇ ਮੈਨੂੰ ਉਹਨਾਂ ਨੇ ਮੈਨੂੰ ਉੱਥੇ ਪੁੱਲ ਆਊਟ ਕੀਤਾ ਸੀ। ਤਾਂ ਮੈਨੂੰ ਉਹਨਾਂ ਨੇ ਸਿਰਫ ਉੱਥੇ 2-3 ਜਾਣੇ ਅੰਦਰ ਬੈਠੇ ਸੀ, ਮੈਨੂੰ ਕਹਿੰਦੇ ਵੀ ਜੇ ਤੂੰ ਆਪਣਾ ਯੂਰਨ ਦੇ ਸਕਦਾ ਆ। ਮੈਂ ਕਿਹਾ ਯਾਰ ਮੈਂ 136 ਤੇ ਤੇਲ ਪਵਾ ਕੇ ਆਵਾਂ, ਉੱਥੇ ਕੀਤਾ ਸੀਗਾ। ਕਹਿੰਦਾ ਚੱਲ ਜਿੰਨਾ ਕੁ ਵੀ ਦੇਣਾ ਦੇ ਦੇ। ਮੈਂ ਕਿਹਾ ਇਹ ਕੰਪਲਸਰੀ ਆ? ਕਹਿੰਦਾ ਨਹੀਂ, ਕਹਿੰਦਾ ਸਾਡਾ ਇੱਕ ਪ੍ਰੋਗਰਾਮ ਚੱਲਦਾ ਸੀ, ਕਿਸੇ ਨੇ ਇੱਦਾਂ ਡਰਾਈਵਰਾਂ ਤੋਂ ਪੁੱਛਦੇ ਆ ਜਿੰਨੇ ਵੀ ਜਾਣੇ ਦੇਣਾ ਚਾਹੁੰਦੇ ਹੋਣ। ਮੇਰਾ ਯੂਰਨ ਉਹਨਾਂ ਨੇ ਉੱਥੇ ਲਿਆ ਸੀ, ਔਰ ਉਹਨਾਂ ਨੇ ਨਾਲ ਮੈਨੂੰ ਇੱਦਾਂ ਕਿਹਾ ਸੀ ਵੀ ਅਸੀਂ ਤੇਰੇ ਕੋਈ ਵੀ ਇਨਫੋਰਮੇਸ਼ਨ ਇਹਦੇ ਨਾਲ ਐਡ ਨਹੀਂ ਕਰਨੀ।
ਹੋ ਸਕਦਾ ਹੈ ਇੱਦਾਂ ਉਹਨਾਂ ਦੇ ਨਾਲ ਵੀ ਕਿਸੇ ਨੇ ਫੁੱਲ ਕੀਤਾ ਹੋਵੇ, ਸਕੇਲ 'ਤੇ ਉਹਨਾਂ ਨੂੰ ਕਿਹਾ ਹੋਵੇ ਵੀ ਤੁਸੀਂ ਯੂਰਨ ਦੇਣਾ ਆ, ਉਹ ਇੱਦਾਂ ਉਹਨਾਂ ਦਾ ਕੋਈ ਪ੍ਰੋਗਰਾਮ ਹੋਊਗਾ। ਪਰ ਮੇਰੇ ਨਾਲ ਇਹ ਕੰਮ ਹੋਇਆ ਸੀ ਤੇ ਮੈਂ ਯੂਰਨ ਦਿੱਤਾ ਸੀ, ਪਰ ਉਹਨਾਂ ਨੇ ਮੇਰੀ ਕੋਈ ਇਨਫੋਰਮੇਸ਼ਨ ਨਹੀਂ ਲਈ ਸੀ ਜੀ। ਪਰ ਇਹ ਤਾਂ ਕਹਿੰਦੇ ਵੀ ਟਿਕਟ ਮਿਲੀ ਆ ਭਾਜੀ। ਇਹ 20 ਸਾਲ ਪੁਰਾਣੀ ਗੱਲ ਹੈਗੀ ਹੈ ਭਾਜੀ, 20 ਸਾਲ ਤੋਂ ਬਹੁਤ ਕੁਝ ਚੇਂਜ ਹੋ ਗਿਆ ਹੁਣ। ਪਰ ਜਿੱਦਾਂ ਕਿ ਮੈਂ ਕਿਹਾ ਹੈਗਾ ਕਿ ਮੇਰੀ CHP ਨਾਲ ਅੱਜ ਫੋਨ ਤੇ ਗੱਲ ਹੋਈ ਆ, ਔਰ ਇਦਾਂ ਦਾ ਮੈਂ ਉਦਾਂ ਗੱਲ ਕਰਦਾ, ਮੈਂ ਕਿਹਾ ਸ਼ਾਇਦ ਰੈਂਡਮਲੀ ਉਹਨਾਂ ਨੇ ਕੋਈ ਪ੍ਰੋਗਰਾਮ ਇਦਾਂ ਦਾ ਲਾਂਚ ਕੀਤਾ ਹੋਵੇ ਵੀ, ਕਿਉਂਕਿ ਮੇਰੇ ਨਾਲ 20 ਸਾਲ ਪਹਿਲਾਂ ਮੇਰਾ ਲੈ ਸਕਦੇ, ਹੁਣ ਤਾਂ ਬਹੁਤ ਐਡਵਾਂਸ ਹੋ ਗਿਆ ਜੀ ਕੰਮ। ਜੀ ਥੈਂਕ ਯੂ ਤੇਜਿੰਦਰ ਜੀ, ਚਲੋ ਥੈਂਕ ਯੂ ਦੱਸਣ ਦੇ ਲਈ। ਬਟ ਜਿੱਦਾਂ ਰਮਨ ਜੀ ਨੇ CHP ਨੂੰ ਕਾਲ ਕਰਕੇ ਕਲੀਅਰ ਕੀਤਾ, ਕਨਫਰਮ ਕੀਤਾ ਆ, ਕਹਿੰਦੇ ਵੀ CHP ਵਾਲੇ ਇੱਦਾਂ ਜਿਹੜਾ ਰੈਂਡਮ ਡਰਗ ਟੈਸਟ ਜਿਹੜਾ ਉਹ ਲੈ ਕੇ ਨਹੀਂ ਕਰਦੇ। ਪਰ ਜਿੱਦਾਂ ਉਹਨਾਂ ਨੇ ਕਿਹਾ ਵੀ ਨਾਲ ਐਕਸੈਪਸ਼ਨ ਇਸ ਚੀਜ਼ ਦੀ ਹੁੰਦੀ ਹੈ ਵੀ ਜੇ ਉਹਨਾਂ ਨੂੰ ਲੱਗਦਾ ਆ ਵੀ ਬੰਦਾ ਅੰਡਰ ਦਾ ਇਨਫਲੂਐਂਸ ਆ, ਫਿਰ ਉਸ ਚੀਜ਼ ਦੀ ਜਿਹੜੀ ਉਹ ਮੰਗ ਕੀਤੀ ਜਾਂਦੀ ਹੈ। ਜਿੱਦਾਂ ਆਮ ਗੱਡੀਆਂ 'ਚ ਚਲਾਉਣ ਲੱਗਿਆਂ ਵੀ ਬ੍ਰੈਥਲਾਈਜ਼ਰ ਤੇ ਤਰਾ ਕੇ ਦੇਖਦੇ ਤੇ ਹੋਰ ਕਈ ਜਿਹੜੇ ਸੋਬਰਾਇਟੀ ਟੈਸਟ ਜਿਹਨੂੰ ਆਉਂਦੇ ਆ ਵੀ ਉਹ ਲਏ ਜਾਂਦੇ ਨੇ। ਚਲੋ ਥੈਂਕ ਯੂ। ਅੱਜ ਸਵੇਰ ਤੱਕ ਵੀ ਮੈਨੂੰ ਨਹੀਂ ਸੀ ਹੈਗਾ, ਮੈਂ ਇਸੇ ਕਰਕੇ ਅੱਜ ਸਵੇਰੇ ਸਪੈਸ਼ਲੀ ਕਾਲ ਕਰਕੇ ਫਿਰ ਕਨਫਰਮ ਕੀਤਾ ਸੀਗਾ ਕਿ ਕੋਈ ਇੱਦਾਂ ਦਾ ਪ੍ਰੋਗਰਾਮ ਵਗੈਰਾ ਚੱਲ ਰਿਹਾ ਹੈਗਾ ਜਾਂ ਕੋਈ ਇੱਦਾਂ ਦਾ ਚੇਂਜਸ ਆਈਆਂ ਹੈਗੀਆਂ। ਬਟ ਨਹੀਂ, ਇੱਦਾਂ ਦੀ ਕੋਈ ਚੇਂਜਸ ਨਹੀਂ, ਨਾ ਹੀ ਕੋਈ ਇੱਦਾਂ ਦਾ ਪ੍ਰੋਗਰਾਮ ਚੱਲ ਰਿਹਾ ਹੈਗਾ। ਜੀ ਜੀ। ਜਸ ਗਿੱਲ। ਹਾਂਜੀ ਭਾਈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਈ। ਥੋੜਾ ਸਵਾਲ ਮੇਰਾ ILD ਤੇ ਆ, ਸੌਰੀ ਟੌਪਿਕ ਤੁਹਾਡਾ ਡਰੱਗ ਦਾ ਚੱਲਣ ਡਿਆ ਜੀ। ਮੈਂ ਭਾਈ ਪੁੱਛਣਾ ਸੀ, ਜਿੱਦਾਂ ਮੈਂ ਟਰੱਕ ਪਹਿਲਾਂ ਲੋਕਲ ਚਲਾਉਂਦਾ ਸੀ ਨਾ ਕੈਲੀਫੋਰਨੀਆ, ਤੇ ਹੁਣ 3 ਵੀਕ ਹੋ ਗਏ ਆ ਵੀ ਮੈਂ ALD ਲਾ ਕੇ ਲੌਂਗ ਤੇ ਜਾਣ ਲੱਗ ਗਿਆ ਹੈ ਨਾ ਜੀ। ਤੇ ਹੁਣ ਮਾਈਂਡ ਫਿਰ ਚੇਂਜ ਹੋ ਗਿਆ ਵੀ ਨਹੀਂ ਲੌਂਗ ਤੇ ਲੋਕਲ ਹੀ ਰਹਿਣਾ। ਤੇ ਉਹ ਕਿੱਦਾਂ ਜੀ ਮੈਂ ਹੁਣ ALD ਲਵਾ ਸਕਦਾ ਉਹਨੂੰ ਕਿ ਜਾਂ ਲੱਗੀ ਰਹਿਣ ਦੇਣੀ ਚਾਹੀਦੀ ਟਰੱਕ 'ਚ? ਡਿਪੈਂਡ ਕਰਦਾ ਜੀ ਤੁਸੀਂ ਲੋਕਲ ਕਿੱਥੇ ਕਰਦੇ ਹੈਗੇ ਆ। 150 ਮੀਲ ਤੇ ਜਿਹੜਾ 에ਅਰ ਮਾਈਲ ਹੈਗਾ ਉਹਦੇ ਵਿੱਚ ਕਰਦੇ ਹੈਗੇ ਆ, ਤੇ ਪਲੱਸ ਤੁਹਾਡਾ ਜਿਹੜਾ ਫਰੇਟ ਹੈਗਾ ਜੇ ਉਹ ਬਾਹਰ ਨਹੀਂ ਜਾਂਦਾ ਕੈਲੀਫੋਰਨੀਆ ਤੋਂ ਜਾਂ ਕੈਲੀਫੋਰਨੀਆ ਤੋਂ ਬਾਹਰੋਂ ਨਹੀਂ ਆਇਆ, ਤੇ ਤੁਸੀਂ ਲੋਕਲ ਆਪਣਾ ਵਾਪਸ ਲੋਕਲ 'ਚ ਆ ਸਕਦੇ ਹੈਗੇ ਜੇ ਤੁਹਾਡੀਆਂ ਕੰਡੀਸ਼ਨਸ ਚੇਂਜ ਹੋ ਜਾਂਦੀਆਂ ਹੈਗੀਆਂ। ਜੀ ਬਸ ਜਿੱਦਾਂ ਲੋਕਲ ਜਿਹੜੀ ਵੱਧ ਤੋਂ LA ਕੈਲੀਫੋਰਨੀਆ ਹੀ ਚੱਲਦੇ ਜ਼ਿਆਦਾ, ਬਾਹਰ ਨਹੀਂ ਜੀ। ਉਹ ਲੋਕਲ ਹੀ ਤੇ ਫਿਰ ਬਾਹਰ ਜਾਣ ਲੱਗ ਪਏ, 3-4 ਵੀ ਗਏ ਆ, ਉਹ ਫਿਰ ਮੈਂਡ ਚੇਂਜ ਹੋ ਗਿਆ ਵੀ ਨਹੀਂ ਲੋਕਲ ਹੀ ਕਰਨਾ ਹੈ ਜੀ। ਨਹੀਂ ਉਹ ਠੀਕ ਆ, ਪਰ ਉਹਦੇ ਵਿੱਚ ਪਹਿਲਾਂ ਵੀ ਤੁਸੀਂ ਜੇ ਲੋਕਲ ਜਿਹੜਾ ਨਾ, ਜੇ ਪਹਿਲਾਂ ਵੀ ਤੁਸੀਂ ਲੋਕਲ 150 에ਅਰ ਮਾਈਲ ਤੋਂ ਵੱਧ ਬਾਹਰ ਕਰਦੇ ਸੀਗੇ ਤੇ ਉਹ 'ਚ ਤੁਹਾਨੂੰ ALD ਦੀ ਲੋੜ ਸੀਗੀ। ਜੇ ਤੁਹਾਡੀ ਤੁਸੀਂ ਨਹੀਂ ਲਾਈ ਹੈਗੀ ਦੈਟਸ ਅ ਡਿਫਰੈਂਟ ਸਟੋਰੀ। ਪਰ ਉਹਦੇ ਵਿੱਚ ਇਹ ਆ ਕਿ ਜੇ ਤੁਹਾਡਾ ਫਰੇਟ ਜਿਹੜਾ ਤੁਸੀਂ ਪਿਕ ਕੀਤਾ ਆ ਉਹਦਾ ਮਾਸਟਰ ਬਿੱਲ ਆਫ ਲੇਡਿੰਗ ਜਿਹੜਾ ਕਹਿੰਦਾ ਵੀ ਉਹ ਟੈਕਸਸ ਜਾਂਦਾ ਹੈ ਜਾਂ ਉਹ ਚਾਈਨਾ ਤੋਂ ਇੱਥੇ ਆਇਆ ਆ ਤੇ ਤੁਸੀਂ ਉਹਨੂੰ ਉਹਦੇ ਫਾਈਨਲ ਡੈਸਟੀਨੇਸ਼ਨ ਤੱਕ ਲੈ ਕੇ ਚੱਲਣੇ ਆ, ਤੇ ਉਹਦੇ ਤੇ ELD ਦੀ ਰਿਕੁਆਇਰਮੈਂਟ ਹੈਗੀ ਆ। ਸੋ ਇਹ ਮੇਕ ਸ਼ੋਰ ਆਪਣਾ ਚੈੱਕ ਕਰ ਲਿਓ ਕਿ ਤੁਸੀਂ ਜਿਹੜਾ ਵੀ ਤੁਸੀਂ ਕ੍ਰਾਈਟੇਰੀਆ ਜਿੱਦਾਂ ਦਾ ਲੋਕਲ ਤੁਸੀਂ ਕੰਮ ਕਰਨਾ ਉਹਦਾ ਕ੍ਰਾਈਟੇਰੀਆ ਦੇਖ ਲਿਓ ਕਿ ਉਹਦੇ 'ਚ ਤੁਹਾਨੂੰ ਲੋਕਲ ਦੇ ਵਿੱਚ ELD ਚਾਹੀਦੀ ਹੈ ਕਿ ਨਹੀਂ ਚਾਹੀਦੀ ਜੀ। ਤੇ ਨਾਲੇ ਜੇ 150 ਮੀਲ 에ਅਰ ਮਾਈਲ ਤੋਂ ਬਾਹਰ ਜਾਂਦੇ ਆ ਫਿਰ ਤੁਹਾਨੂੰ ਜਿਹੜੀ ਉਹ ਚਾਹੀਦੀ ਜਿਹੜੀ ਉਹ ਜਾਂ ਸਟੇਟ ਲਾਈਨ ਵੀ ਕ੍ਰਾਸ ਕਰਦੇ ਆ ਤਾਂ ਵੀ ਚਾਹੀਦੀ ਹੈ। ਅਗਲੇ ਕਾਲਰ ਨੇ ਰਾਜਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਕਿਹਾ ਜਿੱਦਾਂ ਹੁਣ ਡਰੱਗ ਦੀ ਗੱਲ ਚੱਲ ਰਹੀ ਹੈ, ELD ਮੋਸਟਲੀ ਜ਼ਿਆਦਾ ਮੁੰਡੇ ਜਾਂ ਆਪਣੇ ਉਹੀ ਯੂਜ਼ ਕਰਦੇ ਆ ਜਿਹੜੇ ਡਬਲ ELD ਯੂਜ਼ ਕਰਦੇ ਆ, ਕਿਉਂਕਿ ਉਹਨਾਂ ਨੂੰ ਰਾਤ ਨੂੰ 2 ਚਲਾਉਣਾ ਵਾ ਇੰਨੇ ਘੰਟੇ, ਜ਼ਿਆਦਾ ਡਰੱਗ ਉਹੀ ਮੁੰਡੇ ਯੂਜ਼ ਕਰਦੇ ਆ। ਤੇ ਜਿਵੇਂ ਹੁਣ ਪਿੱਛੇ ਜੇ ਇੱਕ ਮਸੂਰੀ ਆਪਣੇ ਮੁੰਡੇ ਦੀ ਡੈਥ ਹੋਈ ਸੀ, ਤੇ ਉਦੋਂ ਬਾਅਦ 'ਚ ਆਪਾਂ ਪਾ ਦਿੰਦੇ ਗੋ ਫੰਡਮੀ 'ਚ ਪਹਿਲਾਂ ਆਪਾਂ ਨੂੰ ਰੀਜ਼ਨ ਤਾਂ ਦੱਸਿਆ ਜਾਵੇ ਵੀ ਉਹਦੀ ਡੈਥ ਕਿਉਂ ਹੋਈ, ਵੀ ਅੱਗੇ ਵਾਸਤੇ ਹੋਰ ਮੁੰਡਿਆਂ ਦਾ ਬਚਾਅ ਹੋ ਜੇ, ਜਾਂ ਉਹਨੂੰ ਨੀਂਦ ਆ ਗਈ ਜਾਂ ਉਹਦਾ ਕੋਈ ਕਿਸੇ ਹੋਰ ਦੀ ਗਲਤੀ ਸੀ। ਅਸੀਂ ਚੱਕਦੇ ਹਾਂ ਉਹਦੀ ਗੋ ਫੰਡਮੀ 'ਚ ਫੋਟੋ ਲਾ ਕੇ ਕਹਿ ਦਿੰਦੇ ਹਾਂ ਚਲੋ ਜੀ ਬਹੁਤ ਮਾੜਾ ਹੋਇਆ, ਪਰ ਉਹ ਤਾਂ ਹੁੰਦਾ ਹੀ ਆ। ਪਰ ਆਪਾਂ ਨੂੰ ਪਹਿਲਾਂ ਰੀਜ਼ਨ ਤਾਂ ਦੱਸਿਆ ਜਾਵੇ ਵੀ ਉਹਨਾਂ ਦੀ ਡੈਥ ਹੁੰਦੀ ਕਾਹਤੋਂ, ਇੰਨੇ ਪੰਜਾਬੀ ਮਰਦੇ ਕਾਹਤੋਂ ਆ, ਵੀ ਇਹ ਅੱਗੇ ਵਾਸਤੇ ਆਪਾਂ ਵੀ ਉਹ ਤੋਂ ਬਚਾਅ ਕਰਨ ਸਕੀਏ, ਵੀ ਅੱਗੇ ਮੁੰਡੇ ਹੋਰ ਉਹ ਤੋਂ ਜਾਣੀ ਆਪਦੀ ਸੇਫਟੀ ਕਰ ਸਕਣ। ਬਿਲਕੁਲ ਸਹੀ ਗੱਲ ਆ ਰਾਜਾ ਜੀ, ਇਹ ਬਹੁਤ ਚੰਗੀ ਗੱਲ ਆ ਤੁਹਾਡੀ, ਤੁਸੀਂ ਇਸ ਚੀਜ਼ ਨੂੰ ਮੋਰੇ ਲੈ ਕੇ ਆਂਦਾ। ਬਿਲਕੁਲ ਜੀ, ਬਿਲਕੁਲ ਇਹ ਸਹੀ ਗੱਲ ਹੈਗੀ ਆ। ਪਤਾ ਲੱਗਣਾ ਚਾਹੀਦਾ, ਰੀਜ਼ਨ ਵੀ ਪਤਾ ਲੱਗਣਾ ਚਾਹੀਦਾ। ਤੇ ਮੋਸਟਲੀ ਜਿਹੜੇ ਆਪਾਂ ਜਦੋਂ ਹੁਣ ਦੇਖਦੇ ਆ ਵੀ ਆਪਾਂ ਜਿੰਨੇ ਵੀ ਐਕਸੀਡੈਂਟ, ਕਾਫੀ ਜਿਹੜੇ ਇੱਥੇ ਐਕਸੀਡੈਂਟ ਹੋਏ ਹੈਗੇ ਆ, ਉਹਦੇ ਵਿੱਚ ਹੈ ਕਿ ਪਿੱਛੋਂ ਜਾ ਕੇ ਟਰੱਕ ਜਿਹੜਾ ਆ ਉਹ ਖੜਾ ਨਹੀਂ, ਸਟਾਪ ਨਹੀਂ ਕਰਦੇ, ਤੇ ਪਿੱਛੋਂ ਜਾ ਕੇ ਉਹਨਾਂ 'ਚ ਅੰਡਰਸਟੈਂਡੇਬਲ ਹੁੰਦਾ ਕਿ ਕਈ ਚੀਜ਼ਾਂ ਜਿਹੜੀਆਂ ਨੈਗਲੀਜੈਂਸੀ ਕਰਕੇ ਹੋਈਆਂ ਆ, ਨੈਗਲੀਜੈਂਟ ਹੈਗਾ ਆ, ਉਹਦਾ ਡਿਸਟਰੈਕਸ਼ਨ ਹੈਗੀ ਆ, ਕਈ ਕੁਛ ਹੈਗਾ ਆ। ਜਿਹੜਾ ਇੱਕ ਪਿੱਛੇ ਜੇ ਐਰੀਜ਼ੋਨਾ 'ਚ ਐਕਸੀਡੈਂਟ ਹੋਇਆ ਸੀ, ਉੱਥੇ ਆਪਣੇ ਰੇਡੀਓ ਤੇ ਕਾਲਰ ਨੇ ਕਾਲ ਕਰਕੇ ਵੀ ਇਹ ਗੱਲ ਦੱਸੀ ਸੀ ਕਿ ਜਿਹੜਾ ਟਰੱਕ ਹੈਗਾ ਉਹਨਾਂ ਦੇ ਬਰਾਬਰ ਜਾ ਰਿਹਾ ਸੀਗਾ, ਜਿਹਨੇ ਕਿ ਉਸ ਟਰੱਕ ਨੇ ਕਿੰਨੇ ਜਿਹੜੇ ਵਾਰਨਿੰਗ ਸਾਈਨ ਸੀਗੇ ਉਹਨੇ
ਨਹੀਂ ਦੇਖੇ, ਉਹਨੇ ਬਿਲਕੁਲ ਅਖੌਲੇ ਕੀਤੇ ਤੇ ਸਪੀਡ ਨਹੀਂ ਘਟਾਈ। ਸੋ ਕਈ ਜਿਹੜੀਆਂ ਮੋਸਟਲੀ ਜਿਹੜੇ ਐਕਸੀਡੈਂਟਸ ਹੁੰਦੇ ਆ, ਆਪਾਂ ਨੂੰ ਪਤਾ ਹੁੰਦਾ ਹੈ ਕਿ ਜ਼ਿਆਦਾਤਰ ਕਿ ਆਪਾਂ ਕਿੱਥੇ ਕੁ ਸਟੈਂਡ ਕਰਦੇ ਹੈਗੇ ਆ, ਬਟ ਡੈਫੀਨੇਟਲੀ ਤੁਹਾਡਾ ਕਿਹਾ ਬਿਲਕੁਲ ਸਹੀ ਆ ਕਿ ਇਹ ਚੀਜ਼ਾਂ ਜਿਹੜੀਆਂ ਇਹ ਪਹਿਲਾਂ ਡਿਫਾਈਨ ਹੋਣੀਆਂ ਚਾਹੀਦੀਆਂ, ਤਾਂ ਕਿ ਜੋ ਵੀ ਕੁਛ ਜਿਹੜਾ ਵੀ ਕੁਛ ਪੜ੍ਹਦਾ ਦੇਖਦਾ ਸੁਣਦਾ ਆ ਉਹਨੂੰ ਵੀ ਕੁਛ ਨਾ ਕੁਛ ਸਮਰਥ ਆਵੇ ਤੇ ਉਹ ਵੀ ਉਸ ਚੀਜ਼ ਪਿੱਛੋਂ ਬਚ ਸਕੇ ਜੀ। ਥੈਂਕ ਯੂ ਰਾਜਾ ਜੀ, ਮਿਹਰਬਾਨੀ। ਸੋ ਬਿਲਕੁਲ ਦੇਖੋ ਅਫਸੋਸ ਤਾਂ ਰਹਿੰਦਾ ਹੀ ਆ, ਕਿਸੇ ਦੀ ਵੀ ਮੌਤ ਹੋ ਜਾਵੇ ਉਹ ਅਫਸੋਸ ਵਾਲੀ ਗੱਲ ਆ, ਉਹਦੇ ਵਿੱਚ ਖੁਸ਼ੀ ਤਾਂ ਕਿਸੇ ਨੂੰ ਨਹੀਂ ਹੈਗੀ। ਅਤੇ ਕਿਉਂਕਿ ਹੁਣ ਇਹ ਵੀ ਦੇਖੋ ਰਮਨ ਜੀ, ਸਭ ਨੂੰ ਹੀ ਪਤਾ ਆ ਵੀ ਟਰੱਕਰਸ ਸੋਹਣੀ ਕਮਾਈ ਵੀ ਕਰਦੇ ਆ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਹੈਗੀਆਂ, ਕੋਈ ਇਸ 'ਚ ਲੁਕਾ ਨਹੀਂ ਹੈਗਾ। ਅਤੇ ਹੁਣ ਜੇ ਆਪਣੇ ਉੱਤੇ ਜੇ ਉਹ $50-100 ਜਿਹੜਾ ਹਰ ਮਹੀਨੇ ਨਹੀਂ ਖਰਚ ਕੇ ਲਾਈਫ ਇੰਸ਼ੋਰੈਂਸ, ਜਾਂ ਜੇ ਉਹ W2 'ਤੇ ਕੰਮ ਕਰ ਰਹੇ ਵੀ ਵਰਕਰ ਕੌਂਪ ਉੱਦਾਂ ਦੀ ਚੀਜ਼ ਦੇ ਉੱਤੇ ਨਹੀਂ ਹੈਗੇ, ਤਾਂ ਉਹ ਫਿਰ ਆਪਣੀ ਰਿਸਪੋਂਸੀਬਿਲਿਟੀ ਤੋਂ ਭੱਜ ਰਹੇ ਆ। ਮੈਂ ਤਾਂ ਇਹ ਕਹੂੰਗਾ ਵੀ ਉਹ ਆਪ ਹੀ ਆਪਣੀ ਰਿਸਪੋਂਸੀਬਿਲਿਟੀ ਤੋਂ ਭੱਜ ਰਹੇ ਆ। ਵੀ ਤੁਸੀਂ ਜੇ ਫਾਈਨੈਂਸਿਸ ਦੇ ਲਈ ਆਪਣੇ ਪਰਿਵਾਰ ਦੇ ਲਈ ਜ਼ਿੰਮੇਵਾਰ ਆ, ਅਤੇ ਇਹ ਵੀ ਤੁਹਾਡੀ ਜ਼ਿੰਮੇਵਾਰੀ ਆ ਵੀ ਜੇ ਰੱਬ ਨਾ ਕਰੇ ਵੀ ਐਡੀ ਰਿਸਕੀ ਜੋਬ ਦੇ ਵਿੱਚ ਜੇ ਤੁਹਾਨੂੰ ਕੁਛ ਹੋ ਜਾਂਦਾ ਆ, ਅਤੇ ਉਹਦੀ ਜ਼ਿੰਮੇਵਾਰੀ ਕਿੰਨੇ ਲੈਣੀ ਆ ਮਗਰੋਂ? ਕੀ ਮਗਰੋਂ ਪਰਿਵਾਰਾਂ ਨੂੰ ਬਸ ਹੱਥ ਦੇ ਵਿੱਚ ਬਾਟਾ ਫੜਾ ਕੇ ਇੱਕ ਹਿਸਾਬ ਦੇ ਨਾਲ ਇੱਦਾਂ ਹੀ ਗਾਂਹ ਕਰਨ ਦੇ ਲਈ ਆ ਵੀ ਭਾਈ ਕੋਈ ਮੈਨੂੰ ਇੱਧਰੋਂ ਦੇ ਦੇ, ਕੋਈ ਉੱਧਰੋਂ ਦੇ ਦੇ, ਇਹ ਚੀਜ਼ ਨਹੀਂ। ਹਾਂ, ਜੇ ਕੋਈ ਆਪਣੀ ਮਰਜ਼ੀ ਦੇ ਨਾਲ ਕੋਈ ਦੇ ਰਿਹਾ ਆ, ਉਹ ਇੱਕ ਵੱਖਰੀ ਗੱਲ ਆ। ਵੀ ਜਾਣ ਬੁੱਝ ਕੇ ਆਪਾਂ ਹਰ ਵਾਰੀ ਇਸੇ ਚੀਜ਼ ਦੀ ਜਿਹੜੀ ਉਹ ਮੰਗ ਕਰਦੇ ਜਾਈਏ ਤਾਂ ਮਾੜੀ ਗੱਲ ਆ। ਕਮਿਊਨਿਟੀ ਜਿਹੜੀ ਆ ਉਹ ਮਦਦ ਕਰਦੀ ਕਰਦੀ ਆਈ ਆ, ਕਰਦੀ ਰਹੂਗੀ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਆ। ਪਰ ਖੁਦ ਵੀ ਹਰ ਇੱਕ ਨੂੰ ਜਿਹੜਾ ਵੀ ਕੋਈ ਕੰਮ ਕਰ ਰਿਹਾ ਆ, ਉਹਨੂੰ ਆਪ ਆਪਣੀ ਜਿਹੜੀ ਫਾਈਨੈਂਸ਼ੀਅਲ ਆਰਥਿਕ ਤੌਰ ਦੇ ਉੱਤੇ ਰਿਸਪੋਂਸੀਬਿਲਿਟੀ ਜਿਹੜੀ ਉਹ ਨਾਲ ਦੇ ਨਾਲ ਲੈਣੀ ਚਾਹੀਦੀ ਆ, ਉਹ ਰੱਖਣੀ ਚਾਹੀਦੀ ਆ ਵੀ ਪਿੱਛੋਂ ਪਰਿਵਾਰ ਨੂੰ ਇੱਦਾਂ ਦਰ ਦੇ ਲਈ ਜਿਹੜਾ ਉਹ ਆਪਾਂ ਨਾ ਛੱਡ ਕੇ ਜਾਈਏ। ਸੋ ਠੀਕ ਗੱਲ ਜਿਹੜੀ ਉਹ ਨਹੀਂ ਲੱਗਦੀ। ਖੁਦ ਜ਼ਿੰਮੇਵਾਰੀ ਨੂੰ ਸਮਝੋ। ਲਾਈਫ ਇੰਸ਼ੋਰੈਂਸ ਅੱਜ ਕੱਲ੍ਹ ਜਿਹੜੀਆਂ ਆ ਉਹ ਸੌਖੀਆਂ ਹੁੰਦੀਆਂ ਨੇ, ਵਿਦਆਊਟ ਮੈਡੀਕਲ ਹੋ ਰਹੀਆਂ ਨੇ। ਉਹਦੇ ਵਿੱਚ ਉਹ ਤੁਹਾਡੇ ਮੈਡੀਕਲ ਰੈਕਡਸ ਪੁਰਾਣੇ ਜਿਹੜੇ ਆ ਉਹ ਜਿੱਦਾਂ ਕੋ ਕਰਦੇ ਉਹਨਾਂ ਤੋਂ ਮੰਗ ਕਰਕੇ ਉਸ ਹਿਸਾਬ ਦੇ ਨਾਲ ਕਰ ਦਿੰਦੇ ਆ। ਸੋ ਐਟਲੀਸਟ ਇੰਨੀ ਕੁ ਜ਼ਿੰਮੇਵਾਰੀ ਨੂੰ ਪਲੀਜ਼ ਜਿਹੜੇ ਉਹ ਸਾਰੇ ਜਾਣੇ ਤੁਸੀਂ ਸਮਝੋ ਅਤੇ ਇਹ ਕਰੋ। ਅਤੇ ਥੈਂਕ ਯੂ ਇਹ ਗੱਲ ਕਰਨ ਦੇ ਲਈ। ਅਤੇ ਆਪਣੇ ਨਾਲ ਰਮਨ ਜੀ ਅਗਲੇ ਕਾਲਰ ਜੁੜੇ ਨੇ, ਅਮਰਪ੍ਰੀਤ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭਾਅ ਜੀ ਦੋਵਾਂ ਭਰਾਵਾਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਹੈਲੋ, ਹਾਂਜੀ ਭਾਅ ਜੀ, ਮੈਂ ਇੱਕ ਨਾ YouTube ਚੈਨਲ ਹੈ ਮਦਰ ਟਰੱਕਿੰਗ ਕਰਕੇ, ਉਹਨਾਂ ਨੇ ਲਾਈਕ ਇੱਕ ਵੀਡੀਓ ਵਲੋਗ ਬਣਾਉਂਦਾ ਉਹ ਬੰਦਾ, ਅਤੇ ਉਹਨਾਂ ਨੇ ਇੱਕ ਵੀਡੀਓ ਸ਼ੋਅ ਕੀਤੀ ਹੈ ਆਪਣੇ ਚੈਨਲ ਦੇ ਉੱਪਰ। ਲਾਈਕ ਬੰਦਾ ਨਾ ਲਾਈਨ ਦੇ ਵਿੱਚ ਲੱਗਾ ਹੋਇਆ ਆਪਣਾ ਟ੍ਰੇਲਰ ਦਾ ਟਾਇਰ ਰਿਪੇਅਰ ਕਰਾਉਣ ਵਾਸਤੇ ਲਵ ਦੇ ਉੱਪਰ, ਅਤੇ ਉਹ ਉੱਥੇ DOT ਆਫਿਸਰ ਆ ਕੇ ਉਹਦੀ ਇਨਸਪੈਕਸ਼ਨ ਕਰਨ ਲੱਗ ਜਾਂਦਾ, ਅਤੇ ਉਹ ਬੰਦਾ ਉਹਨਾਂ ਨੂੰ ਕਹਿ ਰਿਹਾ ਵੀ ਆਈ ਐਮ ਲਾਈਕ ਆਲਰੇਡੀ ਵੇਟਿੰਗ ਫੋਰ ਇਨ ਦਾ ਲਾਈਨ ਫੋਰ ਟੂ ਰਿਪੇਅਰ ਮਾਈ ਟਾਇਰ। ਅਤੇ ਜਦੋਂ ਉਹ ਕਹਿੰਦਾ, ਸੋ ਅੱਗੋਂ DOT ਆਫਿਸਰ ਉਹਨੂੰ ਕਹਿ ਰਿਹਾ ਵੀ ਤੈਨੂੰ ਆਲਰੇਡੀ ਪਤਾ ਤੂੰ ਵਾਇਲੇਸ਼ਨ 'ਤੇ ਆ। ਸੋ ਕਹਿੰਦਾ ਮੈਨੂੰ ਤੇਰਾ ਡਰਾਈਵਿੰਗ ਲਾਇਸੈਂਸ ਇੰਸ਼ੋਰੈਂਸ ਚਾਹੀਦੀ, ਸੋ ਆਈ ਕੈਨ ਗਿਵ ਯੂ ਅ ਟਿਕਟ। ਇਹ ਮਤਲਬ ਕਰ ਸਕਦੇ ਨੇ ਲਵ 'ਤੇ ਟਰੱਕ ਸਟੋਪ 'ਤੇ ਵੀ ਆ ਕੇ, ਉਹ ਲਾਈਨ 'ਚ ਵੇਟ ਕਰ ਰਿਹਾ ਰਿਪੇਅਰ ਕਰਾਉਣ ਨੂੰ ਟਾਇਰ, ਅਤੇ ਉਹ ਆਲਰੇਡੀ ਵੀਡੀਓ ਮਤਲਬ ਉਹਦੇ ਚੈਨਲ ਦੇ ਉੱਪਰ ਹੈਗੀ ਇਸ ਚੀਜ਼। ਜੀ ਥੈਂਕ ਯੂ ਜੀ। ਰਮਨ ਜੀ ਕੀ ਹੈ ਇਸ ਦੇ ਉੱਤੇ? ਇੱਦਾਂ ਦਾ ਨਹੀਂ ਕਰ ਸਕਦਾ ਹੈਗਾ ਜੀ ਕੋਈ। ਜੇ ਤੁਸੀਂ ਆਲਰੇਡੀ ਤੁਸੀਂ ਉੱਥੇ ਹੈਗੇ ਸ਼ਾਪ 'ਤੇ ਖੜੇ ਹੈਗੇ ਆ, ਠੀਕ ਕਰਵਾਉਣ ਨੂੰ ਖੜੇ ਹੈਗੇ ਆ, ਅਤੇ ਆਈ ਡੋਂਟ ਥਿੰਕ ਸੋ ਕਿ ਇੱਦਾਂ ਦਾ ਕੋਈ ਵੀ ਆਫਿਸਰ ਹੋਊਗਾ। ਜੇ ਕੋਈ ਇੱਦਾਂ ਦਾ ਚੱਕਰ ਹੋਇਆ ਹੈਗਾ ਤਾਂ ਡੈਫੀਨੇਟਲੀ ਕੰਪਲੇਂਟ ਉਹਦੀ ਬਣਦੀ ਹੈਗੀ ਆ, ਕਿਉਂਕਿ ਇੱਦਾਂ ਅਤੇ ਤੁਹਾਨੂੰ ਸਕੇਲ ਦੇ ਉੱਤੇ ਜੇ ਤੁਸੀਂ ਹੈਗੇ ਆ ਉੱਥੇ, ਤੁਹਾਨੂੰ ਉੱਥੇ ਖੜੇ ਕਰਕੇ ਕਹਿੰਦੇ ਵੀ ਤੁਸੀਂ ਮਕੈਨਿਕ ਲੈ ਕੇ ਇੱਥੇ ਠੀਕ ਕਰੋ। ਪਰ ਜੇ ਤੁਸੀਂ ਆਲਰੇਡੀ ਮਕੈਨਿਕ ਦੇ ਖੜੇ ਹੈਗੇ ਆ ਅਤੇ ਠੀਕ ਕਰਵਾਉਣ ਲਈ ਵੇਟ ਕਰ ਰਹੇ ਹੈਗੇ ਆ, ਫਿਰ ਇੱਦਾਂ ਦਾ ਕੋਈ ਚੱਕਰ ਹੁੰਦਾ ਤਾਂ ਡੈਫੀਨੇਟਲੀ ਮਤਲਬ ਕਿ ਰਿਪੋਰਟ ਕਰਨ ਦੇ ਲਈ ਜ਼ਰੂਰੀ ਹੈ। ਜੇ ਤੁਹਾਡੇ ਕੋਈ ਨੰਬਰ ਹੈਗਾ ਮੈਂ ਤੁਹਾਨੂੰ ਵੀਡੀਓ ਸ਼ੇਅਰ ਵੀ ਕਰ ਸਕਦਾ। ਆਲਰੇਡੀ ਉਹਦੀ ਮਤਲਬ ਉਹ ਗੋਰਾ ਸਗੋਂ ਕਹਿ ਰਿਹਾ ਵੀ ਮਤਲਬ ਯੂ ਆਰ ਲਾਈਕ ਟਰਾਈਂਗ ਟੂ ਕਿਡਿੰਗ ਮੀ ਵਿਦ, ਮੇਰਾ ਮਜ਼ਾਕ ਕਰ ਰਹੇ ਹੋ ਤੁਸੀਂ, ਹੈ ਨਾ, ਬਟ ਉਹ ਨਹੀਂ, ਉਹ ਕਹਿੰਦਾ ਮੈਂ ਸੀਰੀਅਸ ਹਾਂ। ਜੀ ਡੈਫੀਨੇਟਲੀ ਅਮਰਪ੍ਰੀਤ ਜੀ, ਤੁਸੀਂ ਜਿਹੜਾ ਨਾ ਅੱਜ ਸ਼ੋਅ ਖਤਮ ਹੋਣ ਤੋਂ ਬਾਅਦ ਦੇ ਵਿੱਚ ਤੁਸੀਂ ਇਸੇ ਨੰਬਰ 'ਤੇ ਕਾਲ ਕਰਿਓ, ਤੁਹਾਨੂੰ ਜਿਹੜਾ ਉਹ ਆਪਾਂ ਸੈੱਲ ਨੰਬਰ ਦੱਸ ਦਾਂਗੇ, ਅਤੇ ਤੁਸੀਂ ਜ਼ਰੂਰ ਵਟਸਐਪ ਕਰ ਲਿਓ। ਜੇ ਫੇਸਬੁੱਕ ਦੇ ਉੱਤੇ ਉਹ ਹੈਗੀ ਆ ਅਤੇ ਤੁਸੀਂ ਸਾਡੇ ਪੰਜਾਬੀ ਰੇਡੀਓ USA ਦੇ ਫੇਸਬੁੱਕ ਦੇ ਮੈਸੇजेस ਦੇ ਵਿੱਚ ਉਹ ਲਿੰਕ ਸ਼ੇਅਰ ਕਰ ਦਿਓ, ਅਤੇ ਅਸੀਂ ਡੈਫੀਨੇਟਲੀ ਉਹ ਵੀਡੀਓ ਮੈਂ ਤੁਹਾਨੂੰ ਲਿੰਕ ਸ਼ੇਅਰ ਕਰ ਦਿੰਦਾ। ਅਤੇ ਭਾਅ ਜੀ ਇੱਕ ਹੋਰ ਕੁਐਸਚਨ ਆ, ਅਤੇ ਮੈਂ ਕੱਲ੍ਹ ਜਿਵੇਂ ਨਿਊਯਾਰਕ 'ਚ ਆਈ ਡੋਂਟ ਨੋ ਪ੍ਰੋਪਰ ਮੈਨੂੰ ਨੇਮ ਨਹੀਂ ਪਤਾ, ਕੈਥੀ ਹੈ ਪਤਾ ਨਹੀਂ, ਮੇਅਰ ਹੈ ਕੌਣ ਹੈ, ਜਿਵੇਂ ਕੋਈ ਉਹਨੇ ਬਿੱਲ ਪਾਸ ਕੀਤਾ ਵੀ ਅਰਾਊਂਡ 2030 ਦੇ 5 ਦੇ ਵਿੱਚ ਉਹਨਾਂ ਨੇ ਜਿਵੇਂ ਕੋਈ ਵੀ ਸਮੋਲ ਕਾਰ ਹੈ ਜਾਂ ਉਹ ਇਲੈਕਟ੍ਰੀਕਲ ਕਰਦੇ ਨੇ, ਅਤੇ ਅਰਾਊਂਡ 2045 ਦੇ ਵਿੱਚ ਉਹਨਾਂ ਨੇ ਡੀਜ਼ਲ ਟਰੱਕ ਮਤਲਬ ਬਿਲਕੁਲ ਵੈਨਿਸ਼ ਕਰ ਦੇਣੇ ਆ, ਮਤਲਬ ਬਿਲਕੁਲ ਇਲੈਕਟ੍ਰੀਕਲ 'ਤੇ ਕਰ ਦੇਣਾ ਹੈ, ਅਤੇ ਉਹਨਾਂ ਨੇ ਬਿੱਲ ਇਹ ਅਰਾਊਂਡ ਰੱਖਤਾ ਆਲਰੇਡੀ, ਪਤਾ ਨਹੀਂ ਉਹਨਾਂ ਨੇ ਪਾਸ ਵੀ ਕਰਤਾ ਸ਼ਾਇਦ। ਇਹ ਆਲਰੇਡੀ ਹੋ ਚੁੱਕਾ ਕੈਲੀਫੋਰਨੀਆ ਦੇ ਵਿੱਚ, ਤਾਂ ਆਲਰੇਡੀ ਇੰਪਲੀਮੈਂਟਡ ਹੋ ਚੁੱਕਾ ਹੈ, ਮਤਲਬ ਕਿ ਇਹਦੇ ਤੇ ਉੱਤੇ ਕੰਮ ਚੱਲ ਰਿਹਾ ਹੈਗਾ। ਆਪਾਂ ਇਹ ਕੈਲੀਫੋਰਨੀਆ ਦੇ ਵਿੱਚ
ਕਾਫੀ ਦੇਰ ਦੀ ਜੀ ਜਿਹੜੀ ਚੀਜ਼ ਆ ਹੋ ਚੁੱਕੀ ਹੈ। ਤੇ ਆਪਾਂ ਨੂੰ ਫੇਸਬੁੱਕ ਦੇ ਉੱਤੇ ਵੀ ਦਵਿੰਦਰ ਸਿੰਘ ਉਹਨਾਂ ਨੇ ਦੱਸਿਆ ਕਿ ਜੇ ਉਹ ਜਿਹੜਾ ਹਾਈਵੇ ਪੈਟਰੋਲ ਆ ਉਹਨੇ ਫਰੀਵੇ ਤੇ ਉਸ ਟਰੱਕ ਨੂੰ ਪੁੱਲ ਕੀਤਾ ਤੇ ਟਰੱਕ ਵਾਲੇ ਨੂੰ ਪਤਾ ਸੀ ਇਹ ਗਲਤੀ ਆ, ਟਰੱਕ ਵਾਲਾ ਉਹਨੂੰ ਚਲਾ ਕੇ ਸਿੱਧਾ ਲੱਭ ਤੇ ਲੈ ਗਿਆ ਤੇ ਉਹਦੇ ਪਿੱਛੇ ਪੁਲਿਸ ਵਾਲਾ ਉੱਥੇ ਪਹੁੰਚ ਗਿਆ ਤੇ ਉਸ ਸਿਲਸਿਲੇ ਦੇ ਵਿੱਚ ਯੈਸ ਉਹ ਟਿਕਟ ਦੇ ਸਕਦਾ ਹੈਗਾ ਆ, ਕਿਉਂਕਿ ਉਹਨੇ ਉਹਨੂੰ ਉੱਥੋਂ ਫੋਲੋ ਕੀਤਾ। ਦਵਿੰਦਰ ਸਿੰਘ ਨੇ ਇਹ ਗੱਲ ਕੀਤੀ ਹੈ, ਡੈਫੀਨੇਟਲੀ ਮੈਂ ਐਗਰੀ ਕਰਦਾ ਉਹਦੇ ਨਾਲ ਕਿ ਜੇ ਇੱਦਾਂ ਦਾ ਸਿਸਟਮ ਹੈਗਾ, ਕਿਉਂਕਿ ਆਪਾਂ ਨੂੰ ਪੂਰੀ ਕਹਾਣੀ ਨਹੀਂ ਪਤਾ, ਆਪਾਂ ਨੂੰ ਸਿਰਫ ਇੰਨੀ ਪਤਾ ਵੀ ਉਹ ਲਵ ਤੇ ਖੜਾ ਆ, ਉਹ ਲਵ ਤੇ ਕਿੱਦਾਂ ਆਇਆ, ਕੀ ਉਹਨੂੰ CHP ਵਾਲਾ ਫੋਲੋ ਕਰਦਾ ਆਇਆ, ਉਹਨੇ ਉਹਦੀ ਫਰੀਵੇ ਤੇ ਤੁਰੇ ਜਾਂਦੇ ਦਾ ਟਾਇਰ ਫਟਿਆ ਦੇਖਿਆ, ਜਾਂ ਉਹ ਕੀ ਹੋਇਆ ਕੀ ਨਹੀਂ ਹੋਇਆ। ਦੈਟ ਇਜ਼ ਵੈਲਿਡ ਪੁਆਇੰਟ ਹੈਗਾ। ਪਰ ਰਮਨ ਜੀ ਚਲੋ ਠੀਕ ਆ, ਚਲੋ ਮੰਨ ਲਿਆ ਵੀ ਉਹ ਕਰ ਰਿਹਾ ਸੀਗਾ, ਜੇ ਉਦੋਂ ਜਿਹੀ ਉਹਦਾ ਹੋਇਆ ਹੋਵੇ ਉਹ ਕਰ ਰਿਹਾ ਆ, ਕੀ ਇਹ ਕਰੈਕਟੇਬਲ ਅਫੈਂਸ ਆ? ਕਰੈਕਟੇਬਲ ਅਫੈਂਸ ਹੈ, ਪਰ ਜੇ ਤੁਸੀਂ ਦੇਖੋ ਜੇ ਤੁਹਾਡਾ ਟਾਇਰ ਬਲੋ ਆਊਟ ਹੋਇਆ ਆ ਫਰੀਵੇ ਤੇ ਤੁਸੀਂ ਫਿਰ ਵੀ ਚਲਾਈ ਜਾ ਰਹੇ ਆ ਤੇ ਉਹ ਅਫੈਂਸ ਹੈਗਾ, ਉਹ ਰਿਸਕੀ ਹੈਗਾ। ਸੋ ਉਹ ਉੱਥੇ ਦੇਖਿਆ ਜਾਣਾ ਚਾਹੀਦਾ ਕਿ ਉੱਥੇ ਉਹਨਾਂ ਨੂੰ ਪੁੱਲ ਓਵਰ ਕਰਨਾ ਚਾਹੀਦਾ ਤਾਂ ਕਿ ਉਹ ਟਰੱਕ ਨੋਨ ਡਰਾਈਵੇਬਲ ਆ, ਉਹਨੂੰ ਰੋਡ ਸਰਵਿਸ ਮੰਗਾ ਕੇ ਉੱਥੇ ਉਹ ਚੀਜ਼ ਕਰਨੀ ਚਾਹੀਦੀ ਆ। ਪਰ ਇਹ ਚੀਜ਼ਾਂ ਜਿਹੜੀਆਂ ਬਹੁਤ ਵਾਰੀਆਂ ਆਪਾਂ ਅਣਗਹਿਲੀ ਅੱਖੋਂ ਲੈ ਕਰ ਦਿੰਦੇ ਹਾਂ, ਆਪਾਂ ਕਹਿੰਦੇ ਵੀ ਲੱਗ ਗਈ ਆ ਟਰੱਕ ਸਟਾਪ, ਆਪਾਂ ਲੈ ਚੱਲਦੇ ਹਾਂ ਕਰ ਲੈਂਦੇ ਹਾਂ, ਪਰ ਇਹ ਅਗੇ ਵੈਲਿਡ ਪੁਆਇੰਟ ਹੈਗਾ। ਇੱਦਾਂ ਹੋ ਸਕਦਾ ਹੈਗਾ ਜੇ ਉਹਨਾਂ ਉਹ ਜਿਹੜਾ ਲਾਅ ਇਨਫੋਰਸਮੈਂਟ ਹੈਗਾ ਆ ਉਹ ਜੇ ਉਹਨੇ ਸਟਾਪ ਹੀ ਨਾ ਕੀਤਾ ਹੋਵੇ ਰਾਹ ਦੇ ਵਿੱਚ, ਉਹ ਪਿੱਛੇ ਲਾਈਟਾਂ ਲਾਈ ਆਉਂਦਾ, ਉਹ ਕਈ ਵਾਰੀ ਕਰਦੇ ਵੀ ਆ ਲੋਕੀ, ਤੁਰੇ ਜਾਂਦੇ ਨਹੀਂ ਸਟਾਪ ਕਰਦੇ ਤੇ ਅਗਲਾ ਇਹ ਸੋਚ ਲੈਂਦਾ ਮੈਂ ਐਗਜ਼ਿਟ ਕੱਢ ਕੇ ਮੈਂ ਤਾਂ ਟਰੱਕ ਸਟਾਪ ਤੇ ਚਲੇ ਹੀ ਚੱਲਿਆ, ਮੈਂ ਤਾਂ ਇਹ ਕਹਿ ਦੂੰਗਾ ਹਨਾ। ਚਲੋ ਇਹ ਮੇ ਵੀ ਉਹਨੂੰ ਇਹ ਵੀ ਦੇਖਣਾ ਪਊਗਾ ਵੀ ਹੁਣ ਪੁਲਿਸ ਵਾਲੇ ਦੀ ਕੀ ਕਹਾਣੀ ਆ, ਉਧਰਲਾ ਪੱਖ ਵੀ ਜਿਹੜਾ ਉਹ ਆਪਾਂ ਨੂੰ ਸੁਣਨਾ ਪਊਗਾ, ਫਿਰ ਆਪਾਂ ਆਪਾਂ ਫੈਸਲਾ ਲੈ ਸਕਦੇ ਹਾਂ। ਸਾਰੀਆਂ ਚੀਜ਼ਾਂ ਜਿਹੜੀਆਂ ਰਾਜਨ ਬਹੁਤ ਇੰਪੋਰਟੈਂਟ ਹੈਗੀਆਂ, ਬਹੁਤ ਇੰਪੋਰਟੈਂਟ ਹੈਗੀਆਂ, ਜਿੱਦਾਂ ਕਿ ਇਹ ਇੱਕ ਇੰਸੀਡੈਂਟ ਹੈਗਾ। ਇੱਕ ਇੰਸੀਡੈਂਟ ਮੈਨੂੰ ਵੀਕਐਂਡ ਤੇ ਸ਼ੇਅਰ ਕੀਤਾ ਗਿਆ ਜਿਹੜਾ ਕਿ ਪਿਛਲੇ ਮਹੀਨੇ ਜਾਂ 2 ਮਹੀਨਿਆਂ ਦੇ ਵਿੱਚ ਆਪਣਾ ਇੱਕ ਐਕਸੀਡੈਂਟ ਹੋਇਆ ਸੀਗਾ, ਜਿਹੜਾ ਕਿ ਉੱਥੇ ਹੋਇਆ ਸੀਗਾ ਆਪਣੇ ਟੈਕਸਸ ਦੇ ਵਿੱਚ, ਜਿੱਥੇ ਕਿ ਆਪਣਾ ਡਰਾਈਵਰ ਜਿਹੜਾ ਸੀਗਾ ਉਹ ਉਤਰ ਕੇ ਟਰੱਕ ਦੇ ਵਿੱਚੋਂ ਤੇ ਉਹ ਬਿਲਕੁਲ ਸ਼ੋਲਡਰ ਤੇ ਸਟੱਕ ਖੜਾ ਸੀ ਤੇ ਕੰਧ ਸੀਗੀ ਤੇ ਉਹ ਪਿਛਲੇ ਟਾਇਰਾਂ ਦੇ ਕੋਲ ਆ ਗਿਆ, ਕੁਛ ਚੈੱਕ ਕਰਨ ਲਈ ਆਇਆ, ਕਿਸ ਲਈ ਆਇਆ, ਤੇ ਪਿੱਛੋਂ ਆਣ ਕੇ ਕੋਈ ਟਰੱਕ ਜਾਂ ਗੱਡੀ ਵੱਜੀ ਤੇ ਉਹਦੇ 'ਚ ਉਹ ਪਿੰਚ ਹੋ ਗਿਆ, ਉਹਦੀ ਡੈਥ ਹੋ ਗਈ ਉੱਥੇ ਫਰੀਵੇ ਦੇ ਉੱਤੇ ਹੀ। ਸੋ ਉਹ ਵੀ ਇੱਕ ਚੀਜ਼ ਧਿਆਨ 'ਚ ਰੱਖਣੀ ਹੈ ਵੀ ਜੇ ਤੁਸੀਂ ਸੇਫ ਥਾਂ ਤੇ ਪੁੱਲ ਓਵਰ ਹੋਣਾ ਚਾਹੀਦਾ ਹੈ, ਸੇਫ ਥਾਂ ਤੇ ਵੀ ਪੁੱਲ ਓਵਰ ਕਰਨਾ ਚਾਹੀਦਾ। ਜੇ ਤੁਹਾਡਾ ਟਰੱਕ ਸੇਫ ਨਹੀਂ ਹੈਗਾ ਜਾਂ ਸੇਫ ਜਗ੍ਹਾ ਨਹੀਂ ਹੈਗੀ ਤਾਂ ਉਹਨੂੰ, ਜੇ ਤੁਸੀਂ ਡਰਾਈਵੇਬਲ ਹੈਗਾ ਤਾਂ ਉਹਨੂੰ ਡਰਾਈਵ ਕਰਕੇ ਤਾਂ ਸੇਫ ਜਗ੍ਹਾ ਤੇ ਟਰੱਕ ਪੁੱਲ ਕਰੋ, ਇਹ ਨਾ ਕਰੋ ਵੀ ਬਿਲਕੁਲ ਉੱਥੇ ਹੀ ਖੜਾ ਕਰ ਦੇਣਾ। ਜੇ ਮੰਨ ਲਓ ਜੇ ਤੁਸੀਂ ਸੇਫ ਥਾਂ ਦੇ ਉੱਤੇ ਨਹੀਂ ਹੈਗੇ, ਤੁਹਾਨੂੰ ਲੱਗਦਾ ਵੀ ਪਿੱਛੋਂ ਟ੍ਰੈਫਿਕ ਜ਼ਿਆਦਾ, ਫਿਰ ਬਾਹਰ ਨਾ ਨਿਕਲੋ, ਵੇਟ ਕਰੋ ਜਿੰਨੀ ਦੇਰ ਤੱਕ ਐਮਰਜੈਂਸੀ ਵਾਲੇ ਜਿਹੜੇ ਉਹ ਕਹਿ ਲਓ ਵੀ ਆਲੇ ਦੁਆਲੇ ਕੋਨ ਜਿਹੜੇ ਉਹ ਨਹੀਂ ਲਾ ਦਿੰਦੇ ਵੀ ਟ੍ਰੈਫਿਕ ਜਿਹੜੀ ਸਾਈਡ ਥਾਣੀ ਜਿਹੜੀ ਉਹ ਲੰਘ ਜਾਵੇ, ਉਨੀ ਦੇਰ ਤੱਕ ਫਿਰ ਤਾਂ ਇਹੀ ਆਪਾਂ ਕਹਿ ਸਕਦੇ ਹਾਂ ਵੀ ਭਾਈ ਵਿੱਚ ਜਿਹੜੀ ਉਨੀ ਦੇਰ ਤੱਕ ਬੈਠੇ ਰਹੋ। ਬਿਲਕੁਲ ਅਨਫੋਰਚੂਨੇਟ ਸਿਚੁਏਸ਼ਨ ਬਣ ਜਾਂਦੀ ਹੈ ਰਾਜ, ਬਿਲਕੁਲ ਜਿਹੜੀ ਆ ਉਦੋਂ ਸਪਲਿਟ ਸੈਕੰਡ ਡਿਸੀਜਨ ਜਿਹੜਾ ਹੁੰਦਾ ਆ ਤੇ ਜਿਹੜਾ ਟਾਈਮਲੀ ਡਿਸੀਜਨ ਲਿਆ ਹੁੰਦਾ ਆ ਉਹ ਜਿਹੜਾ ਆ ਉਹ ਸੋਚ ਸਮਝ ਕੇ ਲੈਣਾ ਚਾਹੀਦਾ, ਕਿਉਂਕਿ ਇਹ ਨਹੀਂ ਜ਼ਰੂਰੀ ਹੈਗਾ ਕਿ ਜੇ ਅਨਸੇਫ ਜਗ੍ਹਾ ਹੈਗੀ ਆ, ਮੇਰਾ ਇੱਥੇ ਟਾਇਰ ਫਟਿਆ ਮੈਂ ਇੱਥੇ ਹੀ ਖੜ ਜਾਣਾ, ਮੈਂ ਅਨਸੇਫ ਤੋਂ ਥੋੜਾ ਅੱਗੇ ਲੈ ਜਾਓ, ਸੇਫਟੀ ਤੇ ਲੈ ਜਾਓ ਤੇ ਉੱਥੇ ਤੁਸੀਂ ਪੁੱਲ ਕਰ ਲਓ ਜੀ। ਆਪਣੇ ਅਗਲੇ ਕਾਲਰ ਨੇ ਕੁਲਦੀਪ ਜੀ। ਹਾਂਜੀ ਕੁਲਦੀਪ ਜੀ, ਸਤਿ ਸ਼੍ਰੀ ਅਕਾਲ ਜੀ ਦੋਨਾਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਪਹਿਲੀ ਗੱਲ ਤਾਂ ਅੱਜ ਜਿਹੜਾ ਟਾਪਿਕ ਚੱਲਦਾ ਸੀ ਪਿਆ ਵੀ ਉਹ ਡਰੱਗ ਟੈਸਟ ਕਰਨ ਲੱਗ ਪਏ ਆ, ਇਹਦੇ 'ਚ ਮੇਰਾ ਖਿਆਲ ਵੀ ਸਾਨੂੰ ਵੈਰੀ ਕਰਨ ਦੀ ਲੋੜ ਨਹੀਂ ਗੀ, ਕਿਉਂਕਿ ਚੰਗੀ ਗੱਲ ਹੈ ਜਿਹੜੇ ਨਸ਼ਾ ਖਾ ਕੇ ਡਰਾਈਵ ਕਰਦੇ ਆ ਫਿਰ ਆਪ ਤਾਂ ਮਰਦੇ, ਹੋਰਾਂ ਨੂੰ ਵੀ ਮਾਰਦੇ ਆ। ਤੇ ਟਾਇਰ ਵਾਲੀ ਜਿਹੜੀ ਵੀਰ ਜੀ ਗੱਲ ਦੱਸ ਰਹੇ ਆ ਨਾ, ਇਹ 100% ਕਹਾਣੀ ਕੁਝ ਹੋਰ ਤਰ੍ਹਾਂ ਦੀ ਹੋਵੇਗੀ। ਮੇਰੇ ਨਾਲ ਵਾਪਰਿਆ ਇੱਦਾਂ, ਮੇਰੇ ਮੋਹਰੇ ਟਰੱਕ ਜਾਂਦਾ ਸੀ, ਉਹਦਾ ਬਾਹਰਲਾ ਟਾਇਰ ਟਰੇਲੇ ਦਾ ਫਲਾਈਟ ਹੋਇਆ ਸੀ, ਬਿਲਕੁਲ ਚੀਥੜੇ ਉੱਡੇ ਪਏ ਸੀ ਤੇ ਉਹ ਨਿਕਲ ਕੇ ਪਹਿਲਾਂ ਤਾਂ ਕਾਰ ਨੂੰ ਵੱਜਾ, ਇੱਕ ਨੂੰ ਉਹਦਾ ਬੈਂਪਰ ਬੂਪਰ ਹਟਾਤਾ ਉਹਨੇ, ਤੇ ਉਸ ਤੋਂ ਬਾਅਦ ਮੇਰੇ ਟ੍ਰੇਲਰ ਦੇ ਥੱਲੇ ਵੜ ਗਿਆ, ਪਿੱਛੋਂ ਮੇਰੀ ਉਹਨੇ ਪ੍ਰੈਸ਼ਰ ਲਾਈਨ ਤੋੜ ਦਿੱਤੀ। ਕਈ ਵਾਰੀ ਇਸ ਸਿਚੁਏਸ਼ਨ ਦੇ ਵਿੱਚ ਡਰਾਈਵਰ ਨਾ ਜਾਣ ਕੇ ਉਹਨਾਂ ਨੂੰ ਲੋਕੀ, ਮੈਂ ਕਈ ਵਾਰੀ ਵੇਖਿਆ, ਮੈਂ ਉਹਨਾਂ ਨੂੰ ਇਸ਼ਾਰਾ ਕੀਤਾ ਵੀ ਤੇਰਾ ਟਾਇਰ ਫਲਾਈਟ ਹੋਇਆ, ਉਹ ਅੱਗੋਂ ਹੱਥ ਖੜਾ ਕਰਦੇ ਵੀ ਠੀਕ ਵੀ ਖਰੇ ਸਤਿ ਸ੍ਰੀ ਅਕਾਲ ਹੀ ਬੁਲਾਈ ਜਾਂਦਾ। ਹਾਂਜੀ, ਤੇ ਉਹਨਾਂ ਨੂੰ ਚਾਹੀਦਾ ਤਾਂ ਇਹ ਹੈ ਵੀ ਜਿੱਥੇ ਤੁਹਾਡਾ ਏਦਾਂ ਟਾਇਰ ਹੋ ਗਿਆ ਤੁਸੀਂ ਸੇਫਲੀ ਸਾਈਡ ਤੇ ਲਾ ਕੇ
ਤੇ ਆਪਣਾ ਕਾਲ ਕਰੋ ਰੋਡ ਸਰਵਿਸ ਨੂੰ ਜੀ ਠੀਕ ਕਰਾ ਕੇ ਜਾਓ। ਥੈਂਕ ਯੂ ਕੁਲਦੀਪ ਜੀ। ਤੇ ਥੈਂਕ ਯੂ ਜੀ, ਮਿਹਰਬਾਨੀ ਜੀ, ਸ਼ੁਕਰੀਆ ਜੀ। ਆਪਣੇ ਅਗਲੇ ਕਾਲਰ ਨੇ ਜੈਜ਼। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਈ। ਤੁਹਾਡੇ ਨਾ ਮੈਨੂੰ ਦੋ ਗੱਲਾਂ ਨੇ ਛੋਟੀਆਂ ਛੋਟੀਆਂ ਹੀ ਕਰਨੀਆਂ। ਅਤੇ ਫਸਟ ਤਾਂ ਹੈਗੀ ਆ ਕਿ ਜਦੋਂ ਕੋਈ ਵੀ ਮੁੰਡੇ ਕੰਮ ਕਰ ਰਹੇ ਆ, ਸਾਰੇ ਆਫਿਸ 'ਚ ਹਰੇਕ ਦੇ ਇੰਪਲੋਈ ਕੰਮ ਕਰਦੇ ਆ, ਅਤੇ ਕੋਈ ਵੀ ਤੁਹਾਨੂੰ ਕਾਲ ਕਰਕੇ ਇਹ ਗੱਲ ਕਹਿ ਰਿਹਾ ਫੋਨ 'ਤੇ ਕਿ ਮੈਂ ਘਰੋਂ ਕੰਮ ਕਰ ਰਿਹਾ ਡਿਊ ਟੂ ਕਰੋਨਾ, ਅਤੇ ਆਈ ਵੁੱਡ ਸੇ ਕਿ ਉਹ ਬੰਦੇ ਨਾਲ ਕੰਮ ਕਰਨ ਤੋਂ ਪਹਿਲਾਂ ਐਟਲੀਸਟ 2 ਵਾਰੀ 3 ਵਾਰੀ ਚੈੱਕ ਕਰੋ ਕਿ ਉਹ ਬੰਦਾ ਜਿਹੜੀ ਕੰਪਨੀ ਲਈ ਤੁਹਾਨੂੰ ਲੋਡ ਦੇ ਰਿਹਾ ਜਾਂ ਕੁਛ ਵੀ ਕਰ ਰਿਹਾ, ਉਹ ਕਰ ਰਿਹਾ ਉਹਨਾਂ ਲਈ ਕੰਮ ਕਿ ਨਹੀਂ ਕਰ ਰਿਹਾ। ਠੀਕ ਹੈ ਜੀ। ਕਿਉਂਕਿ ਅਸੀਂ ਵਿਕਟਮ ਹੋਏ ਹਾਂ। ਮੈਨੂੰ ਕਾਲ ਆਈ ਸੀ ਅਤੇ ਮੈਂ ਕਾਲ ਆਨਸਰ ਕੀਤੀ ਸੀ। ਚਲੋ ਕੁਦਰਤੀ ਮੈਂ ਤਾਂ FMCSA ਦੇ ਨੰਬਰ ਪੁੱਲ ਕਰਕੇ ਕਾਲ ਕਰਕੇ ਮੇਕ ਸ਼ੋਰ ਕੀਤਾ ਕਿ ਭਾਈ ਬੰਦਾ ਕੰਮ ਕਰਦਾ ਕਿ ਨਹੀਂ ਕਰਦਾ ਤੁਹਾਡੇ ਲਈ, ਅਤੇ ਉਹ ਬੰਦੇ ਨੇ ਡੈਫੀਨੇਟਲੀ ਰਾਈਟ ਵੇ ਉਹਨੇ ਡਿਨਾਈ ਕਰਤਾ ਕਿ ਇਹ ਬੰਦਾ ਮੇਰੇ ਲਈ ਕੰਮ ਹੀ ਨਹੀਂ ਕਰਦਾ। ਬਚ ਗਏ। ਹਾਂ, ਬਚ ਗਏ। ਬਿਲਕੁਲ ਜੀ। ਨੰਬਰ 2 ਇਹ ਆ ਭਾਈ, ਇੱਕ ਕੰਪਨੀ ਆ, ਮੈਂ ਨਾਂ ਲੈ ਦੂੰਗਾ, ਗ੍ਰੀਨ ਲਾਈਟ ਲੌਜਿਸਟਿਕਸ, ਅਤੇ ਇੱਕ ਬ੍ਰੋਕਰੇਜ ਕੰਪਨੀ ਆ USA ਬ੍ਰੋਕਰ ਫਰੇਟ ਸੋਲਿਊਸ਼ਨਸ। ਅਤੇ ਜਿਹੜੀ USA ਬ੍ਰੋਕਰ ਫਰੇਟ ਸੋਲਿਊਸ਼ਨਸ ਆ ਉਹ ਫਰੈਜ਼ਨੋ ਦੀ ਕੰਪਨੀ ਆ। ਫਰੈਜ਼ਨੋ ਦਾ ਐਡਰੈਸ, ਸਾਰਾ ਕੁਛ ਐਡਰੈਸ ਫਰੈਜ਼ਨੋ ਦਾ ਨਿਕਲਦਾ ਉਹਨਾਂ ਦਾ। ਪਰ ਜੇ ਤੁਸੀਂ ਐਡਰੈਸ 'ਤੇ ਜਾ ਕੇ ਪਹੁੰਚਦੇ ਹੋ, ਪੁੱਛਦੇ ਹੋ, ਉਹ ਕਹਿੰਦੇ ਆ ਦੇ ਡੋਂਟ ਨੋ ਐਨੀਬਡੀ ਕਿ ਕੋਈ ਇੱਥੇ ਹੈਗਾ ਵੀ ਹੈ ਕਿ ਨਹੀਂ ਹੈਗਾ। ਅਤੇ ਈਵਨ ਦੋ ਉਹਨਾਂ ਦਾ ਇਹ ਐਡਰੈਸ FMCSA ਵੈਬਸਾਈਟ 'ਤੇ ਵੀ ਹੈਗਾ ਸਾਰਾ ਕੁਛ। ਅਤੇ ਇਹ ਬਹੁਤ ਵੱਡੀ ਫਰੋਡ ਕੰਪਨੀ ਆ। ਮੈਂ ਵਿਕਟਮ ਆ ਇਹਦਾ। ਆਲਮੋਸਟ ਆਈ ਥਿੰਕ 4 ਲੋਡ ਸੀਗੇ ਮੇਰੇ $40,000 ਦੇ, ਪਰ ਮੈਂ ਰਿਕਵਰ ਕਰ ਲਏ ਆ ਭਾਅ ਜੀ। ਆਲਮੋਸਟ 3 ਲੋਡ ਰਿਕਵਰ ਕਰ ਲਏ ਮੈਂ, ਇੱਕ ਰਹਿ ਗਿਆ ਮੇਰਾ। ਅਤੇ ਰੀਜ਼ਨ ਉਹ 'ਚ ਰਿਕਵਰ ਮੈਂ ਇੱਦਾਂ ਕੀਤੇ ਆ, ਮੈਂ ਸ਼ਿਪਰਾਂ ਨੂੰ ਕਾਲਾਂ ਕੂਲਾਂ ਕਰਕੇ ਅਤੇ ਫਾਈਂਡ ਆਊਟ ਕੀਤਾ ਲੋਡ ਕਿਹਦੇ ਸੀ ਕਿਹਦੇ ਨਹੀਂ, ਅਤੇ ਵਿੱਚੋਂ ਆਲਮੋਸਟ 3 ਲੋਡ ਕਲੈਵਰੀ ਲੌਜਿਸਟਿਕ ਬ੍ਰੋਕਰ ਨੇ ਉਹਨਾਂ ਦੇ ਨਿਕਲੇ ਆਏ ਆ। ਸੋ ਰਮਨ ਜੀ, ਇਹ ਫਿਰ ਕੀ ਮਸਲਾ ਜਿਹੜਾ ਇਹ ਬਣਿਆ ਗਾਂ ਤੋਂ ਗਾਂ ਇਹ ਚੀਜ਼? ਮਸਲਾ ਜੀ ਦੇਖੋ, ਇਹ ਜਿਹੜੀਆਂ ਇਸ ਵੇਲੇ ਕਿਉਂਕਿ ਰੇਟਸ ਜਿਹੜੇ ਐਕਸੈਪਸ਼ਨਲੀ ਹਾਈ ਹੈਗੇ ਆ ਤੇ ਬ੍ਰੈਂਡ ਨਿਊ ਟਰੱਕਰਸ ਇਨ ਦਾ ਮਾਰਕੀਟ ਹੈਗੇ ਆ, ਠੀਕ ਹੈ। ਸੋ ਜਿਹੜਾ ਫਰਾਡ ਹੈਗੀ ਆ, ਇਹ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਇਹੋ ਜਿਹੇ ਸਿਲਸਿਲੇ ਦੇ ਵਿੱਚ, ਕਿਉਂਕਿ ਇਸ ਵੇਲੇ ਜਿਹੜੇ ਨਿਊ ਟਰੱਕਰਸ ਹੈਗੇ ਆ ਉਹਨਾਂ ਨੂੰ ਨਹੀਂ ਇੰਨਾ ਪਤਾ ਹੈਗਾ ਕਿ ਕਿਹੜੀ ਕੰਪਨੀ ਕਿੱਥੇ ਕੀ ਕਰ ਰਹੀ ਹੈਗੀ ਆ। ਡੈਫੀਨੇਟਲੀ ਜਿਹੜਾ ਫਰਾਡ ਦਾ ਸਿਸਟਮ ਹੈਗਾ ਬਦਲਦਾ ਰਹਿੰਦਾ ਹੈਗਾ। ਲੇਟਲੀ ਪਿਛਲੇ 2 ਮਹੀਨੇ ਦੇ ਵਿੱਚ ਅਸੀਂ ਇਹੋ ਜਿਹੇ ਰੀਜ਼ਨ, ਇਹੋ ਜਿਹੇ ਤਰੀਕੇ, ਇਹੋ ਜਿਹੀਆਂ ਚੀਜ਼ਾਂ ਸੁਣੀਆਂ ਹੈਗੀਆਂ ਕਿ ਜਿਹੜੀਆਂ ਕਿ ਕਦੀ ਵੀ ਅੱਗੇ ਨਹੀਂ ਸੀ ਸੁਣੀਆਂ। ਔਰ ਜਿਹੜੀ ਤੁਸੀਂ ਗੱਲ ਕੀਤੀ ਹੈਗੀ ਆ ਭਾਈ ਸਾਹਿਬ ਉਹਨਾਂ ਨੇ ਵੀ ਜਿਹੜਾ ਐਡਰੈਸ ਹੈਗੇ ਆ, ਉਹ ਡੈਫੀਨੇਟਲੀ ਬਹੁਤ ਸਿਟੀਜ਼ ਦੇ ਵਿੱਚ ਜਿਹੜੇ ਹੈਗੇ ਆ ਉਹ ਇੱਦਾਂ ਦਾ ਕੰਮ ਚੱਲਦਾ ਹੈਗਾ। ਜੇ ਗੱਲ ਕਰੀਏ ਆਪਾਂ ਵੀ ਆਪਣੇ ਦੇਖੀਏ, ਖਾਸ ਕਰਕੇ ਬੜੀ ਮਸ਼ਹੂਰ ਹੈਗੀ ਆ ਕਿ ਜੇ ਤੁਸੀਂ ਰਿਵਰ ਸਾਈਡ ਕਾਊਂਟੀ ਤੋਂ ਥੱਲੇ ਸੈਨ ਡਿਏਗੋ ਤੱਕ ਕੋਈ ਵੀ ਬ੍ਰੋਕਰ ਤੁਹਾਨੂੰ ਲੋਡ ਦਿੰਦਾ ਹੈਗਾ, ਤੇ ਬੀ ਵੈਰੀ ਕੇਅਰਫੁਲ, ਚਾਹੇ ਜਿੱਡੀ ਵੱਡੀ ਮਰਜ਼ੀ ਕੰਪਨੀ ਦੇ ਉਹ ਰੇਟ ਕਨਫਰਮੇਸ਼ਨ ਤੁਹਾਨੂੰ ਆਵੇ, ਰਿਵਰ ਸਾਈਡ ਕਾਊਂਟੀ ਤੋਂ ਥੱਲੇ ਨੂੰ ਚਲੇ ਜਾਓ ਜੇ ਤੁਸੀਂ, ਤੇ ਉੱਧਰ ਦੇ ਜਿੰਨੇ ਏਰੀਆ ਕੋਡ ਹੈਗੇ ਆ, ਜ਼ਿਪ ਕੋਡ ਹੈਗੇ ਆ, ਉਹਦੇ ਵਿੱਚੋਂ ਕੋਈ ਵੀ ਲੋਡ ਤੁਸੀਂ ਚੁੱਕਦੇ ਹੈਗੇ ਆ, ਜਾਂ ਤੁਸੀਂ ਫਲੋਰੀਡਾ ਦੀ ਕੋਈ ਕੰਪਨੀ ਹੈਗੀ ਆ ਉਹਦੇ ਵਿੱਚ ਸਾਊਥ ਫਲੋਰੀਡਾ ਦੇ ਵਿੱਚੋਂ ਕੁਛ ਚੁੱਕਦੇ ਹੈਗੇ ਆ, ਜਾਂ ਉੱਥੋਂ ਦੀ ਕੋਈ ਕੰਪਨੀ ਹੈਗੀ ਆ, ਤੇ ਬੀ ਵੈਰੀ ਕੇਅਰਫੁਲ। ਇਹ 2 ਏਰੀਏ ਹੈਗੇ ਜਿਹੜੇ ਕਿ ਕਾਫੀ ਇਸ ਵੇਲੇ ਹੌਟ ਬੈਡ ਹੈਗੇ ਆ ਜਿਹੜੇ। ਔਰ ਗੱਲ ਕੀਤੀ ਹੈ ਫਰਿਜ਼ਨੋ ਦੀ, ਜਾਂ ਆਹ ਮਾੜੇ ਬੰਦੇ ਹਰ ਥਾਂ ਹੁੰਦੇ ਆ, ਹਰ ਸ਼ਹਿਰ 'ਚ ਹੁੰਦੇ ਆ, ਤੇ ਪਰ ਜਿਹੜੀ ਇਹਨਾਂ ਨੇ ਗੱਲ ਕੀਤੀ ਹੈ ਕਿ ਤੁਸੀਂ ਉਹਨਾਂ ਦੇ ਪਬਲਿਸ਼ ਨੰਬਰ ਤੋਂ ਛੱਡ ਕੇ FMCSA ਤੋਂ ਨੰਬਰ ਲੈ ਕੇ ਜ਼ਰੂਰ ਇੱਕ ਵਾਰੀ ਕਨਫਰਮ ਕਰੋ ਕਿ ਉਹ ਕੰਪਨੀ ਜਿਹੜੀ ਹੈਗੀ ਆ ਉਹ ਲੈਜਿਟ ਹੈਗੀ ਆ ਕਿ ਨਹੀਂ ਹੈਗੀ। ਜਿਹੜੇ ਫਰਾਡ ਹੈਗੇ ਆ ਉਹ ਬੜੇ ਹਾਈ ਸੇ ਹੈਗੇ ਆ ਇਸ ਵੇਲੇ, ਕਿਉਂਕਿ ਲੋਡਾਂ ਦੇ ਰੇਟ ਬਹੁਤ ਜ਼ਿਆਦਾ ਹੈਗੇ ਆ, ਇਸ ਕਰਕੇ ਜਿਹੜਾ ਫਰਾਡ ਕਰਨਾ ਹੈ। ਜੇ ਹੁਣ ਦੇਖੋ ਨਾ ਰਾਜਗੜ੍ਹ 'ਚ ਜੇ $10,000 ਦਾ ਲੋਡ ਆ ਤੇ 40% ਉੱਤੇ ਫਿਊਲ ਐਡਵਾਂਸ ਦਿੰਦੇ, ਮਤਲਬ $4,000 ਤਾਂ ਤੁਹਾਨੂੰ ਫਿਊਲ ਐਡਵਾਂਸ ਦਾ ਮਿਲ ਸਕਦਾ ਆ, ਠੀਕ ਹੈ ਨਾ। ਸੋ $4,000 ਦਾ ਤੁਹਾਡਾ ਜਾਣੇ ਫਿਊਲ ਐਡਵਾਂਸ ਤਾਂ ਅਗਲਾ ਲੈਂਦਾ ਹੀ ਆ, ਲੈ ਕੇ ਤਾਂ ਅਗਲਾ ਤੁਰ ਜਾਂਦਾ, ਪਾਸੇ ਹੋ ਜਾਂਦਾ, ਠੀਕ ਹੈ ਨਾ। ਬਾਅਦ 'ਚ ਤੁਸੀਂ ਪਤਾ ਕਰਦੇ ਹੋ ਤੁਹਾਡਾ ਉਹਨਾਂ ਕੁ ਜਿਹੜਾ ਉੱਤੇ ਰਹਿ ਜਾਂਦਾ ਕੰਮ। ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਇਹਨਾਂ ਦੇ ਵਿੱਚ ਸੁਹਿਰਦਤਾ ਜਿਹੜੀ ਵਰਤਣ ਦੀ ਲੋੜ ਹੈਗੀ ਆ। ਮੋਸਟਲੀ ਕੰਪਨੀਆਂ ਜਿਹੜੀਆਂ ਆ ਉਹ ਫੈਕਟਰਿੰਗ ਯੂਜ਼ ਕਰਦੀਆਂ ਹੈਗੀਆਂ। ਜੇ ਤੁਸੀਂ ਫੈਕਟਰਿੰਗ ਯੂਜ਼ ਕਰਦੇ ਆ
ਤੇ ਆਪਣੀ ਫੈਕਟਰਿੰਗ ਦੀ ਵੈਬਸਾਈਟ ਦੇ ਉੱਤੇ ਕ੍ਰੈਡਿਟ ਜ਼ਰੂਰ ਚੈੱਕ ਕਰੋ ਬ੍ਰੋਕਰ ਦਾ ਕ੍ਰੈਡਿਟ। ਔਰ ਖਾਸ ਕਰਕੇ ਅੱਜ ਕੱਲ੍ਹ ਰਾਜਕਰਨ ਜਿੱਦਾਂ ਆਪਾਂ ਪਿਛਲੇ ਵੀਕਾਂ ਦੇ ਵਿੱਚ ਦੱਸਿਆ ਸੀਗਾ ਕਿ ਇੱਕ ਜਿਹੜੀਆਂ ਪ੍ਰੋਮੀਨੈਂਟ ਕੰਪਨੀਆਂ ਹੈਗੀਆਂ ਉਹਨਾਂ ਦੇ ਨਾਂ ਤੇ ਲੋਡ ਜਿਹੜੇ ਉਹ ਬ੍ਰੋਕਰ ਕੀਤੇ ਜਾਂਦੇ ਆ। ਸੋ ਤਾਂ ਕਿ ਬੰਦਾ ਹੁਣ ਉਹਨਾਂ ਦੀ ਦੇਖ ਪੜਤਾਲ ਨਹੀਂ ਕਰਦਾ ਕਿ ਇਹ ਕੰਪਨੀ ਵੀ ਇੱਦਾਂ ਦਾ ਕੰਮ ਕਰੂਗੀ। ਪਰ ਹੋ ਸਕਦਾ ਹੈ ਕਿ ਕੋਈ ਬੰਦਾ ਜਿੱਦਾਂ ਇਹਨਾਂ ਨੇ ਕਿਹਾ ਘਰੋਂ ਕੰਮ ਕਰਦਾ, ਉਹ ਬਿਗ ਕੁਐਸਚਨ ਹੈਗਾ। ਜੇ ਵੱਡੀ ਕੰਪਨੀ ਦਾ ਬੰਦਾ ਘਰੋਂ ਕੰਮ ਕਰਦਾ ਹੈਗਾ ਤਾਂ ਉਹ ਆਲਮੋਸਟ ਕੰਮ ਖਰਾਬ ਹੋਣ ਦੇ ਨੇੜੇ ਹੁੰਦਾ। ਜੀ ਜੀ, ਥੈਂਕ ਯੂ। ਅਤੇ ਬਾਕੀ ਬਿਲਕੁਲ ਜੀ, ਤੁਸੀਂ ਜਿਹੜਾ ਉਹ ਦੱਸਿਆ ਇਹ ਸਾਰਾ ਕੁਛ ਹੋ ਰਿਹਾ। ਬਾਕੀ ਫਰੋਡਾਂ ਤੋਂ ਜਿਹੜਾ ਉਹ ਬਚ ਕੇ ਰਹੋ। ਅਤੇ ਬਾਕੀ ਜਿਹੜੇ ਕੁਛ ਕਾਲਰਸ ਪਹਿਲਾਂ ਜਿਨ੍ਹਾਂ ਨੇ ਕਿਹਾ ਸੀ ਨਿਊਯਾਰਕ, ਉਹਨਾਂ ਨੇ ਵੀ ਬਿਲਕੁਲ ਇਹ ਬਿੱਲ ਇੰਟਰੋਡਿਊਸ ਕਰਤਾ ਆ। ਆਖੇ ਵੀ 2035 ਤੱਕ ਗੈਸੋਲੀਨ ਪਾਵਰਡ ਆਟੋਮੋਬਾਈਲਸ ਜਿਹੜੀਆਂ ਆ ਉਹ ਇਲੀਗਲ ਜਿਹੜੀਆਂ ਹੋ ਜਾਣਗੀਆਂ। ਸੋ ਬੁੱਧਵਾਰ ਨੂੰ ਹੀ ਜਿਹੜਾ ਇਹ ਜਿਹੜੇ ਨਵੇਂ ਗਵਰਨਰ ਆ ਉਹਨਾਂ ਨੇ ਇਹ ਜਿਹੜੇ ਸਟੈਪ ਆ ਉਹ ਹੁਣ ਲਏ ਆ। ਲਾਈਟ ਡਿਊਟੀ ਟਰੱਕਸ ਆ ਉਹ ਜ਼ੀਰੋ ਇਮਿਸ਼ਨ ਮਾਡਲਸ ਜਿਹੜੇ ਅਗਲੇ 14 ਸਾਲਾਂ ਦੇ ਵਿੱਚ, ਅਤੇ ਪੈਸੰਜਰ ਕਾਰਸ ਆ ਉਹ ਇਸ ਦੇ ਵਿੱਚ ਜਿਹੜੀਆਂ ਉਹ ਲੈ ਕੇ ਆਉਣਾ ਚਾਹੁੰਦੇ ਆ। ਸੋ ਇਹ ਜਿਹੜਾ ਉੱਥੇ ਆ ਕੈਲੀਫੋਰਨੀਆ ਵਾਲਿਆਂ ਨੇ ਆਲਰੇਡੀ ਇਹ ਚੀਜ਼ ਦੇ ਉੱਤੇ ਮੋਹਰ ਜਿਹੜੀ ਉਹ ਲਗਾ ਦਿੱਤੀ ਹੈਗੀ ਆ। ਸੋ ਹੁਣ ਰੀਸੈਂਟਲੀ ਮੈਨੂੰ ਨਾ ਕਿਸੇ ਨੇ ਘੱਲਿਆ ਸੀ ਨਵਾਂ ਟਰੱਕ 2 ਲੱਖ ਤੋਂ ਹੁਣ ਉੱਤੇ ਦਾ ਜਿਹੜਾ ਉਹ ਕਿਸੇ ਨੇ ਖਰੀਦਿਆ ਆ 2,10,000 ਦਾ। 2,10,000 ਦਾ। ਹੁਣ ਤੁਸੀਂ ਦੇਖੋ ਰਮਨ ਜੀ, ਤੇ ਜੇ 10-15 ਸਾਲਾਂ ਨੂੰ ਬੰਦ ਹੀ ਹੋ ਜਾਣੇ ਆ ਤੇ ਉਹ 2 ਲੱਖ ਦਾ ਕਰਨਾ ਕੀ ਆ ਭਾਈ? ਨਹੀਂ ਰਾਜਗੜ੍ਹ, ਨਹੀਂ ਗਲਤੀ ਹੈ। 2,10,000 ਦਾ ਟਰੱਕ ਆ ਤੇ ਕੈਲੀਫੋਰਨੀਆ ਦੇ ਵਿੱਚ ਆਉਂਦੇ 5 ਸਾਲਾਂ ਦੇ ਵਿੱਚ ਇਹ 10-15 ਸਾਲ ਛੱਡੋ, 5 ਸਾਲਾਂ ਦੇ ਵਿੱਚ ਤੁਹਾਨੂੰ ਇੱਥੇ ਇਹ ਟਰੱਕ ਜਿਹੜਾ ਆ ਤੁਹਾਨੂੰ ਪਤਾ ਲੱਗਣ ਲੱਗ ਜਾਣਾ ਕਿ ਇਹ ਟਰੱਕ ਜਿਹੜਾ ਆ ਇਹ ਵੀ ਮੈਂ 5 ਸਾਲ ਪਹਿਲਾਂ ਕਿਉਂ ਲਿਆ। ਕਿਉਂਕਿ ਆਉਣ ਵਾਲਾ ਸਮਾਂ ਜਿਹੜਾ ਆ ਨਾ, ਆਉਣ ਵਾਲੇ ਸਮੇਂ ਦੇ ਵਿੱਚ ਕੈਲੀਫੋਰਨੀਆ ਬਹੁਤ ਕੁਇਕਲੀ ਜਿਹੜਾ ਆ ਉਹ ਇਸ ਪਾਸੇ ਨੂੰ ਵਧ ਰਿਹਾ ਹੈਗਾ ਇਲੈਕਟ੍ਰੀਫਿਕੇਸ਼ਨ ਵੱਲੋਂ, ਠੀਕ ਹੈ ਨਾ। ਸੋ ਆਹ ਜਿਹੜੀ ਹੁਣ ਐਡੀਆਂ ਵੱਡੀਆਂ ਇਨਵੈਸਟਮੈਂਟ ਕਰਨੀਆਂ ਇੱਦਾਂ ਦੇ ਇਕੁਇਪਮੈਂਟ ਦੇ ਵਿੱਚ, ਮਤਲਬ ਮੈਂ ਹੈਰਾਨ ਸੀਗਾ ਰਾਜਕਰਨ ਕਿ 1,10,000 ਦਾ ਟਰੱਕ ਆ, ਇਹਦੇ ਉੱਤੇ ਘੱਟੋ ਘੱਟ 2,10,000 ਦਾ ਟਰੱਕ ਹੈ ਤੇ ਘੱਟੋ ਘੱਟ 70-70,000 ਤੇ ਇੰਟਰਸਟ ਪੈ ਕੇ 3 ਲੱਖ ਦਾ ਪੈ ਜਾਣਾ ਹੈ ਨਾ। ਤੇ ਇਹ 5-7 ਸਾਲ ਤਾਂ ਇਹਨੇ ਜਿਹਨੇ ਇੰਨੇ ਪੈਸੇ ਖਰਚਣੇ ਉਹਨੇ ਧੂ ਕੱਢ ਦੇਣੀ ਹੈ ਟਰੱਕ ਦੀ ਟੀਮ ਚੜਾ ਕੇ, ਠੀਕ ਹੈ ਨਾ। ਤੇ 3 ਸਾਲਾਂ ਦੇ ਵਿੱਚ ਟੀਮ ਨੇ ਉੱਤੇ ਮਿਲੀਅਨ ਮੀਲ ਪਾ ਦੇਣਾ ਆ ਤੇ ਉਹ ਤੋਂ ਬਾਅਦ ਚ ਫਿਰ ਜਿਹੜੇ ਬਾਕੀ ਪੈਸੇ ਰਹਿੰਦੇ ਆ ਉਹ ਫਿਰ ਓਨਰ ਦੇ ਗਲ ਪੈ ਜਾਣੇ ਆ ਤੇ ਟਰੱਕ ਫਿਰ ਵਿਕਣਾ ਨਹੀਂ। ਤੇ ਇਹ ਇਸ਼ੂ ਜਿਹੜੇ ਆ ਇਹ ਅਸੀਂ ਨੋਰਮਲੀ ਦੇਖਦੇ ਆ, ਨੋਰਮਲ ਤੌਰ ਤੇ ਆਉਂਦੇ ਰਹਿੰਦੇ ਸਾਡੇ ਸਾਹਮਣੇ। ਭਾਈ ਕਾਲੇ ਨਾ ਪਿਓ ਇੱਦਾਂ ਦੇ ਜਿਹੜੇ ਆ ਜਿਹੜਾ ਵੇਲਣੇ 'ਚ ਬਾਹਾਂ ਨਹੀਂ, ਤੁਸੀਂ ਖੁਦ ਹੀ ਪੂਰਾ ਵੇਲਣੇ 'ਚ ਵੜਨ ਡਏ ਆ। ਇਹ ਕੰਮ ਸੌਖਾ ਨਹੀਂ ਜੋ ਨਿਕਲ ਨਹੀਂ ਹੋਣਾ, ਬਾਅਦ ਦੇ ਵਿੱਚ ਪ੍ਰੋਬਲਮ ਆਉਣੀ ਆ। ਜੋ ਆਪਾਂ ਪੰਜਾਬ ਦੇ ਵਿੱਚ ਕਿਸਾਨਾਂ ਦਾ ਆਪਾਂ ਦੇਖਦੇ ਹਾਂ ਨਾ ਹਾਲ, ਬਾਅਦ ਦੇ ਵਿੱਚ ਆਪਾਂ ਕਹਿੰਦੇ ਆ ਯਾਰ ਉੱਥੇ ਫਾਹਾ ਲੈ ਲਿਆ ਉੱਥੇ ਲੈ ਲਿਆ, ਉਹ ਸ਼ੁਰੂਆਤ ਇੱਥੇ ਨਾ ਹੋ ਜਾਵੇ ਕਿਤੇ। ਸੋ ਇਹ ਚੀਜ਼ ਤੋਂ ਭਾਈ ਬਚ ਕੇ ਖਾਸ ਕਰਕੇ ਰਾਜਕਰਨ ਜਿਹੜੇ ਲੀਸ ਵਾਲੇ ਆ, ਲੀਸ ਵਾਲੇ ਜਿਹੜੇ ਟਰੱਕ ਹੈ, ਕਿਉਂਕਿ ਇਹ ਜਿਹੜਾ 2,10,000 ਵਾਲਾ ਇਹ ਲੀਸ ਆਪਸ਼ਨ ਵਾਲਾ ਸੀਗਾ। ਸੋ ਖਾਸ ਕਰਕੇ ਜੇ ਕੋਈ ਤੁਹਾਨੂੰ ਲੀਸ ਵਗੈਰਾ ਦੀ ਗੱਲ ਕਰਦਾ, ਕਿਤੇ ਲੀਸ ਦਾ ਕੁਐਸਚਨ ਨਾ ਕਿਤੇ ਸੁਣ ਲਓ ਤੇ ਤੁਹਾਡੇ ਕੰਨ ਜਿਹੜੇ ਆ ਨਾ ਉਹ ਮਤਲਬ ਕਿ ਆਪਣੇ ਵਾਲਾਂ ਨੂੰ ਵੀ ਤਾਂ ਖੜੇ ਹੋ ਜਾਣੇ ਚਾਹੀਦੇ ਆ। ਭੱਜੋ 3 ਲੱਖ ਦਾ ਇਹ ਟਰੱਕ ਪੈ ਜਾਣਾ ਇੰਟਰਸਟ ਪਾ ਕੇ ਤੇ ਨਾਲ ਲੱਖ ਦਾ ਟ੍ਰੇਲਰ ਹੋ ਗਿਆ ਤੇ ਉਹਨੂੰ 4.5 ਲੱਖ ਤੇ ਜਾ ਕੇ ਪੈਣਾ। ਮਤਲਬ ਕਿ ਰਾਜਕਰਨ ਇਹਦੇ ਨਾਲ ਪਤਾ ਕੀ ਹੋ ਰਿਹਾ, ਪ੍ਰਾਈਸਾਂ ਲੋਡਾਂ ਦੀਆਂ ਘੱਟ ਨਹੀਂ ਰਹੀਆਂ, ਠੀਕ ਹੈ, ਅਜੇ ਵੀ ਸਟੇਬਲ ਖੜੀਆਂ। ਸੋ ਉਹਦੇ ਨਾਲ ਕੀ ਹੋ ਰਿਹਾ ਕਿ ਲੋਕੀ ਵੱਧ ਚੜ ਕੇ ਇਕਵਿਪਮੈਂਟ ਦਾ ਰੇਟ ਦੇ ਰਹੇ ਆ, ਠੀਕ ਹੈ। ਉਹਦੇ ਨਾਲ ਕੀ ਹੋ ਰਿਹਾ ਕਿ ਹੁਣ ਜਿਹੜਾ ਅੱਜ ਸਾਡਾ ਜਿਹੜਾ ਡੀਲਰ ਹੈਗਾ, ਜਿਹੜੇ ਇੱਥੋਂ ਦੇ ਆਪਣੇ ਟਰੱਕ ਟ੍ਰੇਲਰ ਵਾਲੇ ਡੀਲਰ ਆ, ਉਹਨਾਂ ਨੂੰ ਇੰਨੀ ਚੀਜ਼ ਦੀ ਸਮਝ ਆ ਗਈ ਆ ਵੀ ਇਹ ਬੰਦੇ ਇੰਨੇ ਪੈਸੇ ਦੇਣ ਯੋਗ ਆ, ਠੀਕ ਆ। ਹੁਣ ਜਿਹੜੀ ਆ 2,10,000 ਦੀ ਪ੍ਰਾਈਸ ਹੈ ਨਾ, ਇਹ ਕਿਸੇ ਪ੍ਰਾਈਵੇਟ ਦੀ ਨਹੀਂ ਹੈਗੀ, ਇਹ ਇੱਕ ਡੀਲਰ ਆ, ਠੀਕ ਹੈ ਨਾ, ਇੱਕ ਡੀਲਰ ਨੇ ਪ੍ਰਾਈਸ ਦਿੱਤੀ ਹੈ। ਸੋ ਕੱਲ੍ਹ ਨੂੰ ਜਿਹੜੀਆਂ ਕੰਪਨੀਆਂ, ਜਿਹੜੀਆਂ ਐਸਿਡ ਬੇਸਡ ਕੰਪਨੀਆਂ ਹੈਗੀਆਂ, ਜਿਨ੍ਹਾਂ ਦੇ ਆਪਣੇ ਟਰੱਕ ਆਪਣੇ ਟ੍ਰੇਲਰ ਆ, ਠੀਕ ਹੈ ਨਾ, ਉਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਕਾਫੀ ਔਖਾ ਸਮਾਂ ਦੇਖਣਾ ਪੈ ਸਕਦਾ, ਕਿਉਂਕਿ ਡੀਲਰ ਜਿਹੜੇ ਆ ਨਾ ਹੁਣ ਉਹ ਆਪਣੇ ਬੇਸ ਦੇ ਰੇਟ ਵਧਾਉਣੇ ਸ਼ੁਰੂ ਕਰਤੇ ਉਹਨਾਂ ਨੇ। ਸੋ ਉਹ ਜਦੋਂ ਕੱਲ੍ਹ ਅਗਲੇ ਸਾਲ ਦੇ ਜਦੋਂ ਟਰੱਕ ਬੁੱਕ ਹੋਣੇ ਆ ਉਦੋਂ ਬੇਸ ਰੇਟ ਵੱਧ ਜਾਣੇ ਆ। ਸੋ ਇਹ ਐਸਿਡ ਬੇਸਡ ਕੰਪਨੀਆਂ ਦੇ ਲਈ ਬਹੁਤ ਮਤਲਬ ਕਿ ਇੱਕ ਮੇਰੇ ਖਿਆਲ ਐਸਿਡ ਬੇਸਡ ਕੰਪਨੀਆਂ ਇਸ ਵੇਲੇ ਦੋ ਪਾਸਿਓਂ ਜਿਹੜਾ ਆ ਉਹ ਧੱਕਾ ਖਾ ਰਹੀਆਂ। ਇੱਕ ਤਾਂ ਇਕਵਿਪਮੈਂਟ ਪ੍ਰਾਈਸਿੰਗ ਵੱਧ ਰਹੀ ਆ, ਤੇ ਦੂਜੀ ਗੱਲ ਇਹ ਆ ਕਿ ਐਸਿਡ ਬੇਸਡ ਕੰਪਨੀ ਜਿਹੜੀ ਆ
ਉਹ ਫਿਕਸ ਲੋਡ ਹੁੰਦੇ ਆ ਉਹਦੇ ਕੋਲ, ਜਿਹੜੇ ਕੰਟਰੈਕਟਡ ਫਰੇਟ ਹੁੰਦਾ, ਤੇ ਕੰਟਰੈਕਟ ਫਰੇਟ ਜਿਹੜਾ ਆ ਉਹ ਆਲਵੇਜ਼ ਮਾਰਕੀਟ ਪ੍ਰਾਈਸ ਨਾਲੋਂ, ਨਾਟ ਆਲਵੇਜ਼ ਮੈਂ ਕਹਿ ਸਕਦਾ, ਪਰ ਜਦੋਂ ਜਿਹੜੀ ਆ ਆਪਣੀ ਬਾਹਰ ਪ੍ਰਾਈਸ ਵੱਧ ਹੁੰਦੀ ਆ ਉਦੋਂ ਕੰਟਰੈਕਟ ਫਰੇਟ ਆਲਮੋਸਟ ਥੱਲੇ ਹੁੰਦੀ ਆ ਪ੍ਰਾਈਸ ਉਹਦੀ। ਸੋ ਦੋ ਪਾਸਿਓਂ ਮਾਰ ਪੈ ਰਹੀ ਹੈ ਜਿਹੜੀ ਐਸਿਡ ਬੇਸ ਕੰਪਨੀ ਆ ਉਹਨਾਂ ਨੂੰ। ਜੀ ਜੀ ਬਿਲਕੁਲ। ਸੋ ਸਮਾਂ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਰਮਨ ਜੀ ਹੁਣ ਇੱਥੇ ਹੀ ਸਮਾਪਤ ਆ। ਅਤੇ ਭਾਈ ਬਚ ਕੇ ਰਿਹਾ ਕਰੋ, ਧਿਆਨ ਦੇ ਨਾਲ, ਫਰੋਡਾਂ ਤੋਂ ਵੀ ਬਚੋ ਅਤੇ ਵੇਲਣੇ 'ਚ ਬਾਹਾਂ ਦੇਣੋਂ ਵੀ ਜਿਹੜਾ ਉਹ ਬਚ ਕੇ ਰਹੋ। ਐਵੇਂ ਜਿਹੜਾ ਬਾਅਦ ਦੇ ਵਿੱਚ ਕੰਮ ਔਖੇ ਹੋਵਾਂਗੇ ਉਸ ਦਾ ਕੋਈ ਫਾਇਦਾ ਨਹੀਂ ਆ। ਬਾਕੀ ਜਿੰਨੇ ਵੀ ਹੈਗੇ ਆ ਟਰੱਕਰਸ, ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਭਾਈ, ਲਾਈਫ ਇੰਸ਼ੋਰੈਂਸ ਆਪਣੀ ਜ਼ਰੂਰ ਕਰਾ ਕੇ ਰੱਖੋ। ਜੇ ਤੁਸੀਂ ਕਿਸੇ ਦੇ ਲਈ ਕੰਮ ਕਰ ਰਹੇ ਆ W2 ਦੇ ਉੱਤੇ, ਵਰਕਰ ਕੌਂਪ ਹੋਵੇ, ਇਸ ਚੀਜ਼ ਦਾ ਮੇਕ ਸ਼ੋਰ ਕਰੋ। ਲਾਈਫ ਇੰਸ਼ੋਰੈਂਸ ਦੇ ਲਈ ਤੁਸੀਂ ਖਾਲਸਾ ਇੰਸ਼ੋਰੈਂਸ ਏਜੰਸੀ ਵਾਲਿਆਂ ਨਾਲ ਸੰਪਰਕ ਕਰ ਸਕਦੇ ਹੋ 408 272 2500 ਦੇ ਉੱਤੇ। ਅਤੇ ਰਮਨ ਜੀ ਬਹੁਤ ਬਹੁਤ ਸ਼ੁਕਰੀਆ ਜੀ, ਧੰਨਵਾਦ। ਮਿਲਦੇ ਹਾਂ ਅਗਲੀ ਵਾਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਅਤੇ ਸਰੋਤਿਓ, ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਅਗਲੀ ਵਾਰ ਤੱਕ ਲਈ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।